ਤੇ ਸਿੱਖ ਜਿਹੜੇ ਸਨ ਬਹੁਤ ਅੱਛੇ ਸਨ ਇੱਥੋਂ ਦੇ। ਅੱਛਾ ਜੀ ਹਾਂ, ਬਹੁਤ ਹੀ ਅੱਛੇ ਸਨ। ਆਖੀਏ ਕਿ ਇਹਦੀ ਸ਼ਾਦੀ ਹੋਣੀ ਹੈ ਹਾਂਜੀ ਬੱਚੇ ਦੀ ਅੱਛਾ ਜੀ ਉਹਨਾਂ ਨੂੰ ਕਿਸੇ ਜਾ ਕੇ ਪੁੱਛਿਆ, ਸਵਾਲ ਕੀਤਾ, ਆ ਸ਼ਾਦੀ ਹੈ, ਉਹਨਾਂ ਮਦਦ ਕੀਤੀ ਹੈ ਪੂਰੀ। ਜੇ ਨਹੀਂ ਪੁੱਛਿਆ ਤੇ ਫਿਰ ਉਹਨਾਂ ਨੂੰ ਪਤਾ ਹੈ ਸ਼ਾਦੀ ਫਲਾਣੇ ਦੀ, ਫਿਰ ਉਹ ਦਿਹਾੜੀ ਦੋ ਪਹਿਲਾਂ ਡੀਕ ਕੇ ਫਿਰ ਆਉਣਾ, ਬੂਆ ਖੜਕਾਉਣਾ, ਖੜਕਾ ਕੇ ਬੂਆ ਉੱਥੇ ਤੁਰ ਜਾਣਾ। ਹਾਂਜੀ ਸਰਦਾਰ ਜੀ, ਉਹ ਯਾਰ ਸੁਣਿਆ ਸ਼ਾਦੀ ਬੱਚੀ ਦੀ ਜਾਂ ਬੱਚੇ ਦੀ? ਹਾਂਜੀ ਹੈ। ਤੇ ਯਾਰ ਸਾਨੂੰ ਪੁੱਛੀ ਹੀ ਨਹੀਂ। ਉਹ ਸਰਦਾਰ ਜੀ ਕੰਮ ਠੀਕ ਪਾ ਚੱਲਦਾ ਹੈ, ਕੋਈ ਗੱਲ ਨਹੀਂ। ਅਸੀਂ ਨਹੀਂ ਭਾਈ। ਉਹ 2-3 ਵਾਰੀ ਆਖਣਾ, ਤੀਜੀ ਵਾਰੀ ਉਹਨੇ ਆਖਣਾ ਯਾਰ ਕੁਝ ਨਹੀਂ ਤੇ ਬਾਲਣ ਨਹੀਂ ਸਾਡਾ ਕੋਈ ਦਰਖਤ ਹੀ ਪੁੱਟ ਲਿਆ, ਸਾਡਾ ਹਿੱਸਾ ਦੇ ਵਿੱਚ ਪੈ ਜਾ। ਇੰਝ ਸਾਡੇ ਸੇ ਪਿੰਡ ਦੇ ਸਿੱਖ ਦਾ ਬਹੁਤ ਅੱਛੇ ਸਨ, ਬੜਾ ਪਿਆਰ ਸੀ। ਇਸ ਮਹੱਲੇ ਨੂੰ ਤਾਂ ਉਸ ਮਹੱਲੇ ਨੂੰ ਇੱਥੇ ਖੂਹ ਨਾਲ ਹੀ ਪਿੰਡ ਦੇ। ਰਣਜੀਤ ਸਿੰਘ ਨਾਂ ਸੀ, ਜੀਤਾ ਆਉਂਦੇ ਹਨ। ਮੇਰੇ ਅੱਗੇ ਸ਼ਕਲ ਆ ਗਈ ਬਾਹਰ, ਐਡਾ ਚੰਗਾ ਜਵਾਨ ਸੀ, ਕੀ ਗੱਲਾਂ ਕਰ, ਨਾ ਸ਼ਰਾਬ ਨਾ ਕੋਈ। ਆਪਣੇ ਪਿੰਡ ਦੇ ਜਿਹੜੇ ਤੁਹਾਡੇ ਸਿੱਖ ਸਨ ਉਸ ਟਾਈਮ ਦੇ, ਉਹਨਾਂ ਦਾ ਨਾਂ ਕਿਸੇ ਹੋਰ ਦੇ ਯਾਦ ਹੋਣ ਤੁਹਾਨੂੰ? ਉਹਦਾ ਨਾਂ ਰਣਜੀਤ ਸਿੰਘ, ਬੰਸਾ ਦੇ ਸੋਨੇ ਵੱਡੇ ਭਰਾ ਨੂੰ, ਕਾਲਾ ਸਿੰਘ, ਗੰਗਾ ਸਿੰਘ, ਅੱਛਾ ਜੀ, ਦੇਸ ਭਲਵਾਨ, ਮਨੋਹਰ ਲਾਲ, ਮੰਗਲ ਸਿੰਘ, ਅੱਛਾ ਗੁਰੀਆ ਇੱਕ ਆਉਂਦੇ ਸਨ, ਗੁਰੀਆ ਨੂੰ ਆਉਂਦੇ ਸਨ। ਉਹਦੀ ਉਸ ਵੇਲੇ ਚਿੱਟੀ ਦਾੜੀ ਸੀ ਉਹਦੀ। ਅਤੇ ਇੱਕ ਇੱਥੇ ਹੁੰਦੇ ਹਨ ਬਾਵੇ ਉਹਨਾਂ ਨੂੰ ਆਉਂਦੇ ਸਨ ਜੀ, ਬਾਬੇ ਨੂੰ। ਉਹਦੇ ਪੁੱਤਰ ਦਾ ਨਾਂ ਸੀ ਪ੍ਰਾਣ। ਜਿਹੜੇ ਬਹੁਤੇ ਮਿਲਣ ਵਾਲੇ ਸਨ, ਮੈਂ ਤਾਂ ਉਹਨਾਂ ਨੂੰ ਜਾਣਦਾ ਨਾ, ਕਿਉਂਕਿ ਜਵਾਨ ਤਾਂ ਨਹੀਂ ਨਾ ਵੱਡਾ ਮੈਂ। ਇਹਨਾਂ ਦੀ ਸ਼ਕਲਾਂ ਵੀ ਮੈਂ ਜਾਣਦਾ। ਉਂਝ ਤੁਹਾਡੇ ਜ਼ਿਹਨ 'ਚ ਨੇ ਜੀ? ਅਜੇ ਵੀ ਦੇਣੇ ਸ਼ਕਲਾਂ ਮਾਰਦਾ। ਆ ਤੁਹਾਂ ਨਾਂ ਲਿਆ ਤੇ ਮੈਨੂੰ ਜੀਤੇ ਦੀ ਤਕਲੀਫ ਆਈ। ਯਾਦ ਆ ਗਿਆ ਸਾਰਾ? ਯਾਦ ਆ ਗਿਆ ਪੂਰਾ ਕਹਾਣੀ। ਉਹ ਜਾਣਾ ਉਹਨਾਂ ਕੱਪੜੇ ਧੋਣ ਸਾਡੀਆਂ ਬੀਬੀਆਂ ਮਾਵਾਂ ਭੈਣਾਂ। ਹਾਂਜੀ ਹਾਂਜੀ। ਰਣਜੀਤ ਸਿੰਘ ਨੇ ਗਾਦੀ ਤੋਂ ਉਤਰ ਕੇ ਟੁਰ ਜਾਣਾ ਪਰ ਕਿ ਬੀਬੀਆਂ ਹਿਆ ਕਰਨਾ ਕਿ ਬੀਬੀਆਂ ਕੱਪੜੇ ਧੋਣੇ। ਉਸ ਖੂਹ ਵੱਲ ਨਹੀਂ ਜਾਣਾ, ਪਰੇ ਰਹਿਣਾ। ਜੇ ਮੁੰਡੇ ਲੱਗੇ ਗਏ ਨਹਾਉਣ ਨੂੰ ਜਵਾਨ ਨੂੰ, ਉਹ ਕਿੱਥੇ ਚੱਲਿਆ? ਸਰਦਾਰ ਜੀ ਨਹਾਉਣਾ? ਨਾ ਭਾਈ ਉੱਥੇ ਨਹੀਂ, ਉੱਥੇ ਨਾ, ਉੱਥੇ ਮੇਰੀਆਂ ਮਾਵਾਂ ਨੇ ਨਾਲੇ ਭੈਣਾਂ ਨੇ ਕੱਪੜੇ ਧੋਣੇ ਆ। ਉਧਰ ਨਹੀਂ ਜਾਣਾ, ਇਹ ਖੂਹ ਤੇ ਨਾਲ ਹੋ, ਇੱਧਰ ਨਾਲ ਜਿੱਧਰ ਨਹੀਂ ਕੋਈ ਹੈ। ਵੱਡਾ ਯਾਰ ਜਿੱਥੇ ਲੱਭਦੇ ਨੇ ਬਸ ਸਾਡੇ ਮੁਸਲਮਾਨ ਨਹੀਂ ਆਏ। ਤੇ ਖੁਸ਼ ਰੂ ਬੜਾ, ਕੋੜ ਹੈ ਹੀ ਨਹੀਂ। ਤੇ ਕਾਲਾ ਸਿੰਘ ਵੀ ਹੈ ਸੀ, ਉਹ ਪਰ ਬਦਮਾਸ਼ ਨਹੀਂ ਸੀ, ਡੰਡੇ ਸੁੱਟੇ ਵਾਲਾ ਸੀ। ਗੰਗਾ ਸਿੰਘ ਭੰਗੜਾ ਬੜਾ ਮਾਰਦਾ ਹੁੰਦਾ ਸੀ। ਗੰਗਾ ਸਿੰਘ ਦਾ ਪੁੱਤਰ ਜਿਹੜਾ ਮੇਰਾ ਹਾਣੀ ਸੀ ਉਸ ਵੇਲੇ, ਕੁਲਵੰਤ ਸਿੰਘ, ਉਦੋਂ ਛੋਟਾ ਬਲਵੰਤ ਸਿੰਘ। ਇਹ ਤੁਹਾਡੇ ਆਉਂਦੇ ਆ? ਮੇਰੇ ਆਉਂਦੇ ਸਨ। ਅੱਛਾ। ਵੱਡਾ ਕੁਲਵੰਤ ਸਿੰਘ ਮੇਰੇ ਆਉਂਦਾ, ਉਹ ਵੀ ਨਾ ਉਹਦੇ ਘਰ ਔਲਾਦ ਨਹੀਂ ਸੀ ਹੁੰਦੀ। 11ਵੀਂ ਵਾਲੇ ਨੂੰ ਮੰਨਿਆ ਉਹਨੇ, ਉਹ 11ਵੀਂ ਦਿੰਦਾ ਹੁੰਦਾ ਹਜੇ। ਅੱਛਾ। ਉਹ ਫਿਰ ਅੱਲਾਹ ਤਾਲਾ ਨੂੰ ਪੁੱਤਰ ਦਿੱਤਾ, ਅੱਲਾ ਹੀ ਦਿੰਦਾ ਸਾਰਿਆਂ ਨੂੰ, ਕੋਈ ਭਾਵੇਂ ਕਲਮਾ ਪੜ੍ਹਦਾ ਜਾਂ ਨਹੀਂ ਪੜ੍ਹਦਾ। ਕਰਦੇ ਸਭ ਕੁਛ। ਉਹਦਾ ਨਾਂ ਫਿਰ ਕੁਲਵੰਤ ਸਿੰਘ ਰੱਖਿਆ। ਇੱਕ ਹੋਰ ਹੋਇਆ ਬਾਅਦ ਵਿੱਚ, ਹੋਰ ਬਲਵੰਤ ਸਿੰਘ ਰੱਖਿਆ। ਉਦੋਂ ਮੇਰੇ ਹਾਣੀ ਸੀ, ਉਹ ਹੁਸ਼ਿਆਰ ਸੀ। ਉਂਝ ਬਾਬਾ ਕੀ ਦੱਸੀਏ ਤੁਹਾਨੂੰ, ਬਹੁਤ ਹੀ ਵੇਲਾ ਚੰਗਾ ਸੀ। ਹੁਣ ਤੇ ਮਾਂ ਨਾਲ ਅਸੀਂ, ਮੈਂ ਕਈ ਵਾਰੀ ਆਨਾ ਯਾਰ ਅਸੀਂ ਕਿਹੜੀ ਕੌਮ 'ਚ ਕਿਹੜੇ ਵਕਤ ਹੀ ਫਸ ਗਏ ਸੀ। ਅਸੀਂ ਉਦੋਂ ਦੇ ਟੁਰੀ ਜਾਂਦੇ ਐਡਾ ਤੰਗ ਟਾਈਮ ਆਇਆ। ਉਸ ਟਾਈਮ ਤੁਹਾਡੇ ਸਿੱਖ ਵੀ ਅੱਛੇ ਸਨ, ਉਸ ਟਾਈਮ ਜਿਹੜੇ ਤੁਹਾਡੇ ਮੁਸਲਮਾਨ ਉਹ ਵੀ ਤੇ ਅੱਛੇ? ਇਹ ਵੀ ਅੱਛੇ ਸਨ, ਵਡੇਰੇ ਆਪਣੇ ਜਿਹੜੇ ਤੁਹਾਡੇ ਹੋਣਗੇ ਉਸ ਟਾਈਮ ਸਾਰੇ ਅੱਛੇ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰਾ ਨਾਮ ਭਾਈ ਇਕਰਮ ਸਾਹਿਬ। ਨਾਜ਼ਰੀਨ ਪਿੰਡ ਪਹੁੰਚੇ ਹਾਂ ਜੀ, ਬੱਦੋ ਕੇ ਗੁਸਾਈਆਂ, ਜ਼ਿਲ੍ਹਾ ਗੁਜਰਾਂਵਾਲਾ। ਕਾਫੀ ਸਾਨੂੰ ਇੱਥੋਂ ਕਮੈਂਟਸ ਮੈਸੇਜ ਆ ਰਹੇ ਸੀ, ਦੋਸਤ ਚੜ੍ਹਦੇ ਪੰਜਾਬੋਂ ਕਰ ਰਹੇ ਸੀ ਕਿ ਪਿੰਡ ਦੀ ਵੀ ਲਾਜ਼ਮਨ ਜਿਹੜੀ ਵੀਡੀਓ ਬਣਾਓ, ਉੱਥੋਂ ਕੋਈ ਬੰਦਾ ਵੇਖ ਉਹਦਾ ਇੰਟਰਵਿਊ ਕਰੋ। ਤਾਂ ਸਾਨੂੰ ਇਹ ਪਿੰਡ ਦੇ ਬਜ਼ੁਰਗ ਮਿਲ ਗਏ, ਜਿੱਥੋਂ ਦੇ ਵਸਨੀਕ ਨੇ। ਇਹਨਾਂ ਨਾਲ ਗੱਲਬਾਤ ਕਰਨੇ, ਇਹਨਾਂ ਨੂੰ ਪੁੱਛਣੇ ਆ ਕਿ ਇੱਥੇ ਕਿਹੜੇ ਸਿੱਖ ਸਰਦਾਰ ਰਹਿੰਦੇ ਹਨ, ਤਾਂ ਉਹਨਾਂ ਦਾ ਮੁਸਲਮਾਨਾਂ ਦਾ ਆਪਸ 'ਚ ਉਹਨਾਂ ਨਾਲ ਕਿਵੇਂ ਮਿਲਣ ਵਰਤਨ ਸੀ, ਕੀ ਪਿਆਰ ਮੁਹੱਬਤ ਸੀ, ਜਦੋਂ ਗਏ ਕਿਆ ਉਹਨਾਂ ਦਾ ਕੋਈ ਨੁਕਸਾਨ ਹੋਇਆ, ਵੱਢ ਟੁੱਕ ਹੋਈ, ਉਹ ਕਿਵੇਂ ਇੱਧਰੋਂ ਪਹੁੰਚੇ, ਚੜ੍ਹਦੇ ਪੰਜਾਬ ਕਿਵੇਂ ਗਏ, ਇਹ ਸਾਰੀ ਤਫਸੀਲੀ ਗੱਲ ਇਹਨਾਂ ਨਾਲ ਕਰਨੇ। ਸਾਡੇ ਨਾਲ ਰਹਿਣਾ ਤੇ ਵੀਡੀਓ ਨੂੰ ਸ਼ੇਅਰ ਲਾਜ਼ਮਨ ਕਰਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਆਓ ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨੇ ਆ ਜੀ। अस्सलाम वालेकुम जी। वालेकुम जी। गुरु की नाम अपना? हाजी हदायतुल्ला जी। हाजी हदायतुल्ला। ਤੁਹਾਡਾ ਨਾਮ ਆਪਣੇ ਵਾਲ ਸਾਹਿਬ ਦਾ ਨਾਮ ਕੀ? ਨਵਾਬਦੀਨ। ਨਵਾਬਦੀਨ। ਦਾਦੇ ਦਾ ਵੀ ਪਤਾ?
ਬਾਬੇ ਦਾ ਦਾਦਾ ਵੇਖਿਆ ਨਹੀਂ, ਨਾਂ ਦਾ ਤਾਂ ਪਤਾ ਹੈ। ਹਾਂਜੀ ਕੀ ਅਲੀ ਨਾਮ? ਮੁਹੰਮਦ ਨਾਸ ਅਲੀ ਮੁਹੰਮਦ। ਜਦੋਂ ਆਪਣੀ ਜ਼ਾਤ ਕਿਹੜੀ? ਅੰਸਾਰੀ। ਅੰਸਾਰੀ ਤੁਸੀਂ? ਹਾਂ, ਜਿਹਨਾਂ ਜਿਹੜਾ ਆਂਦੇ ਸਨ। ਹਾਂਜੀ ਹਾਂਜੀ, ਅੰਸਾਰੀ ਤੁਸੀਂ। ਹਾਂ। ਤੇ ਜਦੋਂ ਇਹ ਵੱਡ ਟੁੱਕ ਹੋਈ ਹੈ ਤੁਹਾਡੀ ਉਮਰ ਕਿੰਨੀ ਕੁ ਸੀ ਉਸ ਟਾਈਮ? ਉਸ ਵੇਲੇ 9 ਕੁ ਸਾਲ ਆਇਆ ਸੀ। ਇਹ 9-10 ਦੇ ਏੜ ਗੇੜ ਸੀ ਤੁਸੀਂ? ਹਾਂ, 10 ਨਹੀਂ, ਜਦ 9 ਦੇ ਜੋ ਲਾ ਹਾਂ ਲਓ। ਹਾਂ। ਤੇ ਆਪਣਾ ਪਿੰਡ ਕਿਹੜਾ ਜਿੱਥੇ ਬੈਠੇ ਅਸੀਂ ਇਸ ਟਾਈਮ? ਇਹ ਜੀ ਬੱਦੋ ਕੀ ਗੁਸਾਈਆਂ ਹੈ। ਬੱਦੋ ਕੀ? ਗੁਸਾਈਆਂ। ਸਾਈਆਂ। ਤੇ ਇਹਦੇ ਆਲੇ ਦੁਆਲੇ ਪਿੰਡ ਨੂੰ ਦੱਸਿਆ ਦੋ ਚਾਰ। ਇਹਦੇ ਆਲੇ ਦੁਆਲੇ ਜੀ ਆਦਲਗੜ੍ਹ ਹੈ, ਪੀਰਕੋਟ ਹੈ, ਨੂਰੇਕੋਟ ਹੈ, ਬੈਂਕੇ ਨੇ, ਛੀਨੇ, ਵੱਡੇ ਛੋਟੇ, ਰਾਹ ਵਾਲੀ, ਇਹ ਸਾਡੇ ਦੁਆਲੇ ਨੇ। ਇਹ ਤੁਹਾਡੇ ਦੁਆਲੇ। ਹਾਂ। ਤੁਹਾਡਾ ਤਹਿਸੀਲ ਜ਼ਿਲ੍ਹਾ ਕਿਹੜਾ ਜੀ? ਗੁਜਰਾਂਵਾਲਾ। ਤਹਿਸੀਲ ਵੀ ਗੁਜਰਾਂਵਾਲਾ? ਹਾਂ, ਉਦੋਂ ਗੁਜਰਾਂਵਾਲਾ ਤੇ ਤਹਿਸੀਲ ਵਜ਼ੀਰਾਬਾਦ ਸੀ। ਅੱਛਾ ਅੱਛਾ ਅੱਛਾ। ਉਦੋਂ ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵਜ਼ੀਰਾਬਾਦ ਸੀ? ਹਾਂਜੀ ਹਾਂਜੀ। 47 ਟਾਈਮ? ਹਾਂਜੀ। ਅੱਛਾ। ਬਜ਼ੁਰਗੋ ਇਹ ਪਿੰਡ 47 ਤੋਂ ਪਹਿਲੇ ਕਿੱਡਾ ਕੁ ਸੀ? ਇਹ ਪਿੰਡ ਉਦੋਂ ਵੀ ਇਹਨੂੰ 9 ਨਵੇਂ ਪਿੰਡਾਂ ਦੇ ਬੜਾ ਵੱਡਾ ਜਿਹਾ, ਸੜਕੋਂ ਅੰਦਰ ਸਾਰਾ ਪਿੰਡ ਹੀ ਸੀ। ਅੱਛਾ ਜੀ। ਇਹ ਸੜਕੋਂ ਬਾਹਰ ਹੀ ਬਣਿਆ ਹੋਣਾ। ਕਾਫੀ ਵੱਡਾ ਪਿੰਡ ਸੀ? ਵੱਡਾ ਪਿੰਡ ਸੀ। ਪਤੀਆਂ ਪਤਾ ਕਿੰਨੇ ਹਨ ਨੰਬਰਦਾਰ ਜੀ ਕਿੰਨੇ ਹਨ? ਨੰਬਰ 4 ਸਾਲਾਂ ਤੋਂ। ਉਦੋਂ 4 ਸੀ? ਚਾਰੇ ਪਤੀਆਂ ਚੜ੍ਹਦਾ ਪਾਸਾ ਲੈਂਦਾ ਪਾਸਾ ਇੱਕ ਕਿਲੋ ਹੁੰਦਾ ਸੀ। ਅੱਛਾ ਅੱਛਾ। ਹਾਂਜੀ ਹਾਂਜੀ। ਅੱਛਾ ਬਜ਼ੁਰਗੋ ਕੋਈ ਚਾਰ ਪਤੀਆਂ ਦੇ ਨੰਬਰਦਾਰਾਂ ਦਾ ਕੋਈ ਨਾਂ ਯਾਦ ਹੁਣ ਤੁਹਾਨੂੰ? ਉਹਨਾਂ ਨੰਬਰਦਾਰਾਂ ਦੇ ਨਾਂ ਕਿਸੇ ਦਾ ਨਹੀਂ। ਨਾਂ, ਆਪਣੀ ਪਤੀ ਦਾ ਨਾਂ ਯਾਦ ਹੋਵੇ ਨੰਬਰਦਾਰ ਦਾ ਕਿਸੇ? ਉਦੋਂ ਦਾ ਹਾਂਜੀ ਹਾਂਜੀ, 47 ਤੋਂ ਪਹਿਲਾਂ। ਨਹੀਂ। ਇਹ ਪਤਾ ਹੋਵੇ ਕਿ ਨੰਬਰਦਾਰ ਮੁਸਲਮਾਨ ਸਾਂ ਵਿੱਚ ਕੋਈ ਜਾਂ ਸਿੱਖ ਸਾਂ? ਸਿੱਖ ਵੀ ਸਨ, ਮੁਸਲਮਾਨ ਵੀ ਸੀ। ਮੁਸਲਮਾਨ ਵੀ? ਹਾਂ, ਇੱਕ ਮੁਸਲਮਾਨ ਸੀ ਚੱਲਦੇ ਪਾਸੇ ਦਾ, ਸਿੱਖ ਵੀ ਸੀ, ਇੱਕ ਇੱਧਰ ਦਾ ਵੀ ਸੀ ਨੰਬਰਦਾਰ। ਹਾਂ ਹਾਂ ਹਾਂ। ਤੁਹਾਡੇ ਗੁਆਂਢ ਦਾ ਰਾਮੇ ਦਾ ਪਿਓ ਹਾਕਮ ਜੱਟ। ਅੱਛਾ ਬਜ਼ੁਰਗੋ ਤੇ ਪਿੰਡ ਦੇ ਵਿੱਚ ਬਰਾਦਰੀ ਕਿਹੜੀ ਕਿਹੜੀ ਸੀ? ਮੁਸਲਮਾਨਾਂ ਦੀ ਵੀ ਤੇ ਸਿੱਖਾਂ ਦੀ? ਸਿੱਖ ਤੇ ਮੁਸਲਮਾਨ ਹਾਂਜੀ। ਤੇ ਹਿੰਦੂ ਖੱਤਰੀ ਜਿਹਨਾਂ ਹੁੰਦੇ ਨੇ। ਹਾਂਜੀ ਹਾਂਜੀ। ਇਹ ਸਭ। ਅੱਛਾ, ਹੋਰ ਉਹ ਜੋ ਜਿਹੜਾ ਘਮਿਆਰ ਮੋਚੀ ਤਰਖਾਨ ਦੇ ਹੈ ਹੀ ਸਨ ਨਾ, ਸਾਰੀਆਂ ਬਣਾ ਲਈਆਂ। ਅੱਛਾ ਅੱਛਾ। ਉਹ ਥੋੜੀ ਥੋੜੀ। ਸਿੱਖਾਂ ਦੀ ਕਿਹੜੀ ਬਰਾਦਰੀ ਸੀ ਪਤਾ ਕੋਈ? ਸਿੱਖਾਂ ਦਾ ਬਲਾਦਰੀ ਹੈ ਬਸ ਇਹੀ ਤੋਂ ਉਹਨਾਂ ਦਾ ਜ਼ਾਤ ਨਹੀਂ ਪਤਾ। ਸਿੱਖ ਹੀ ਜਾਂਦੇ ਸਨ ਸਰਦਾਰ ਜੀ। ਗੁਸਾਈ ਮੇਰੇ ਹਿਸਾਬ ਜ਼ਿਆਦਾ ਨਾ, ਪਿੰਡ ਦਾ ਨਾਂ ਗੁਸਾਈ? ਗੁਸਾਈ, ਇਹ ਪਿੰਡ ਦਾ ਨਾਮ ਗੁਸਾਈ ਸਨ ਉਹ ਹਿੰਦੂ। ਅੱਛਾ। ਕਦੀ ਹੋਇਆ ਅੱਛਾ। ਸਾਡੇ ਪਿਓ ਦਾਦੇ ਤੋਂ ਪਹਿਲੋਂ ਨਾ ਕਿਲੇ ਬਣਿਆ ਪਿੰਡ, ਪੁਰਾਣਾ ਪਿੰਡ। ਪੁਰਾਣਾ ਪਿੰਡ? ਪੁਰਾਣਾ ਪਿੰਡ ਦੇ ਵਿੱਚ ਇੱਕ ਟਿੱਬਾ ਵੀ ਹੈ ਜਿਹੜਾ ਇੱਥੇ ਹੋਇਆ ਸੀ। ਕਦੀ ਵੇਖਿਆ ਹੀ ਸਾਨੂੰ ਵੀ ਪਤਾ ਹੋਵੇ, ਰਾਮਲਾ ਸਵਾਈ। ਹਾਂ ਹਾਂ। ਤੇ ਉਸ ਤੋਂ ਮਗਰੇ ਬਣ ਗਿਆ ਗੁਸਾਈ, ਉਹ ਹਿੰਦੂ ਸਨ। ਅੱਛਾ। ਕਿੰਨੇ ਮਾਲਕ ਸਨ ਵੱਡੇ, ਉਹਨਾਂ ਦੇ ਨਾਂ ਦਾ ਆਪਣੇ ਨਾਂ ਦਾ ਪਿੰਡ ਪਾਇਆ। ਜਿਵੇਂ ਹੁਣ ਲੋਕ ਵਾਲੇ ਦਿਨ ਹਾਂਜੀ ਸਰਦਾਰ ਹੋ ਗਏ ਤੇ ਉਹਦੇ ਨਾਂ ਦਾ ਪਿੰਡ ਚੱਲਦਾ ਹਿਸਾਬ ਸੀ। ਤੇ ਸਿੱਖ ਜਿਹੜੇ ਸਨ ਬਹੁਤ ਅੱਛੇ ਸਨ ਇੱਥੋਂ ਦੇ। ਅੱਛਾ ਜੀ, ਬਹੁਤ ਹੀ ਅੱਛੇ ਸਨ। ਆਖੀਏ ਕਿ ਇਹਦੀ ਸ਼ਾਦੀ ਹੋਣੀ ਹੈ ਹਾਂਜੀ ਬੱਚੇ ਦੀ। ਅੱਛਾ ਜੀ। ਉਹਨਾਂ ਨੂੰ ਕਿਸੇ ਜਾ ਕੇ ਪੁੱਛਿਆ, ਸਵਾਲ ਕੀਤਾ, ਆ ਸ਼ਾਦੀ ਹੈ, ਉਹਨਾਂ ਮਦਦ ਕੀਤੀ ਹੈ ਪੂਰੀ। ਜੇ ਨਹੀਂ ਪੁੱਛਿਆ ਤੇ ਫਿਰ ਉਹਨਾਂ ਨੂੰ ਪਤਾ ਹੈ ਸ਼ਾਦੀ ਫਲਾਣੇ ਦੀ, ਫਿਰ ਦਿਹਾੜੀ ਦੋ ਪਹਿਲਾਂ ਡੀਕ ਕੇ ਫਿਰ ਆਉਣਾ, ਬੂਆ ਖੜਕਾ ਕੇ ਬੂਆ ਉੱਥੇ ਟੁਰ ਜਾਣਾ। ਹਾਂਜੀ ਸਰਦਾਰ ਜੀ, ਉਹ ਯਾਰ ਸੁਣਿਆ ਸ਼ਾਦੀ ਬੱਚੀ ਦੀ ਜਾਂ ਬੱਚੇ ਦੀ? ਹਾਂਜੀ ਹੈ। ਤੇ ਯਾਰ ਸਾਨੂੰ ਪੁੱਛੀ ਨਹੀਂ। ਉਹ ਸਰਦਾਰ ਜੀ ਕੰਮ ਠੀਕ ਤਾਂ ਚੱਲਦਾ ਹੈ, ਕੋਈ ਗੱਲ ਨਹੀਂ। ਅਸੀਂ ਨਹੀਂ ਭਾਈ। ਉਹ 2-3 ਵਾਰੀ ਆਖਣਾ, ਤੀਜੀ ਵਾਰੀ ਉਹਨੇ ਆਖਣਾ ਯਾਰ ਕੁਝ ਨਹੀਂ ਤੇ ਬਾਲਾਂ ਨਹੀਂ ਸਾਡਾ ਕੋਈ ਦਰਖਤ ਹੀ ਪੁੱਟ ਲਿਆ, ਸਾਡਾ ਹਿੱਸਾ ਦੇ ਵਿੱਚ ਪੈ ਜਾ। ਇੰਝ ਸਾਡੇ ਸੇ ਪਿੰਡ ਦੇ ਸਿੱਖ ਦਾ ਬਹੁਤ ਅੱਛੇ ਸਨ, ਬੜਾ ਪਿਆਰ ਸੀ। ਇਸ ਮਹੱਲੇ ਨੂੰ ਤਾਂ ਉਸ ਮਹੱਲੇ ਨੂੰ ਇੱਥੇ ਖੂਹ ਹੈ ਨਾਲ ਹੀ ਪਿੰਡ ਦੇ। ਰਜੀਤ ਸਿੰਘ ਨਾਂ ਸੀ, ਜੀਤਾ ਹੁੰਦੇ ਹੁਣ ਮੇਰੇ ਅੱਗੇ ਸ਼ਕਲ ਆ ਗਈ ਬਹਾਦਰ। ਐਡਾ ਚੰਗਾ ਜਵਾਨ ਸੀ, ਕੀ ਗੱਲਾਂ ਕਰ, ਨਾ ਸ਼ਰਾਬ, ਨਾ ਕੋਈ ਨਾ ਚਰਸ, ਨਾ ਕਿਸੇ ਜਨਾਨੀ ਦਾ ਤੇ ਕਿਸੇ ਦੀ ਉਹਨੂੰ ਕੋਈ ਤਕਲੀਫ ਨਹੀਂ ਸੀ। ਗੋਸ਼ਤ ਖਾਣਾ ਜੇ ਕੁੱਕੜ ਕਰਨਾ ਮੁਸਲਮਾਨਾਂ ਨੂੰ ਕਰਾ ਕੇ, ਉਹ ਹੈ ਸਾਡੇ ਭਰਾਵਾਂ ਦਾ ਯਾਰ ਸੀ। ਬਹਿਣੇ ਇੱਥੇ ਜਵਾਨ ਇੰਦਾ ਸੀ ਕਿ ਉਹਨੂੰ ਕੋਈ ਨੇ ਜੁੱਤੀ ਨਹੀਂ ਪੂਰੀ ਆਈ ਸਾਰੇ ਦੁਕਾਨਾਂ। ਰਣਜੀਤ ਸਿੰਘ ਨਾਲ ਉਹ ਸਾਡੇ ਭਰਾ ਨੂੰ ਛੱਡ ਕੇ ਵੀ ਆਏ ਸਨ। ਅੱਛਾ ਐਡਾ ਜਵਾਨ ਸੀ ਉਹ। ਉਹਦੇ ਭਰਾ ਨਾਲ ਸਿੱਖਾਂ ਤਿੜੇ ਸਨ ਨਾ, ਤਾਂ ਉਹਨੂੰ ਫਿਰ ਪਾਲਿਆ ਸੀ ਭਰਾ ਉਹਦੇ ਵੱਡੇ। ਉਹ ਪਲਿਆ ਸੀ, ਉਹਨੇ ਆਖਿਆ ਰਣਜੀਤ ਸਿੰਘ ਸਾਰੀ ਰੂੜੀ ਭਰਨੀ ਸੀ ਸਿੱਖਾਂ। ਉਹਨੇ ਆਖਿਆ ਵੱਡੇ ਭਰ ਲੈਂਦੇ ਆ ਭਾਈਆ, ਭਰਨੇ 'ਚ ਕੋਈ ਸ਼ੈ ਨਹੀਂ ਨੇੜੇ ਆਈ। ਐਡੇ ਜਵਾਨ ਸੀ, ਮਤਲਬ ਮਦਦ ਕਰਦੇ ਸਨ ਮਾੜੇ ਦੀ। ਉਹ ਪੱਠੇ ਦੱਸੇ ਨੇ ਆਮ ਮੱਝਾਂ ਰੱਖੀਆਂ ਹੁੰਦੀਆਂ ਹਨ ਮਾੜਿਆਂ ਬੰਦਿਆਂ। ਹਾਂਜੀ। ਪੱਠੇ ਉੱਥੋਂ ਲਿਆਉਣੇ, ਕੋਈ ਮੁੱਲ ਨਹੀਂ, ਕੋਈ ਲੈਣੀ। ਜਿਹੜਾ ਮਰਜ਼ੀ ਜਾ ਕੇ ਲੈ ਜਾ ਕੇ ਉਹਦੇ ਵੀ ਵੱਢਣੇ ਨਾ ਥੋੜ੍ਹੇ ਬਾਅਦ। ਇੱਕ ਵੱਢਣ ਜਾਣਾ ਤਾਂ ਉਹਨੇ ਹੋਰ ਲੈ ਆਉਣਾ, ਪਤਾ ਹੀ ਨਹੀਂ, ਪਿੱਛੇ ਨਹੀਂ ਕਰਨਾ। ਬਹੁਤ ਅੱਛੇ ਹਾਂ ਜੀ। ਐਵੇਂ ਬੰਦਾ ਇਹ ਆਖੇ ਪਿਆ ਹੁਣ ਜਿੱਥੇ ਮਾਰੇ ਗਿਆ ਸਾਨੂੰ ਦੂਸਰੇ 4
ਅੱਛਾ ਬਿਲਕੁਲ, ਜਦੋਂ ਆਪਣੇ ਮੁਸਲਮਾਨਾਂ ਦਾ ਫੌਤ ਹੁੰਦਾ ਸੀ, ਜਿਵੇਂ ਹੁਣ ਅਸੀਂ ਜਾ ਕੇ ਅਫਸੋਸ ਕਰ ਰਹੇ ਹਾਂ, ਉਹ ਤੁਹਾਡੀ ਗਮੀ ਵਿੱਚ ਵੀ ਰਲਦੇ ਸਨ? ਆ ਜਾਂਦੇ ਸਨ ਜਿਹੜੇ ਸੱਜਣ ਸਨ ਨਾ ਬੰਦੇ, ਉਹ ਆ ਜਾਂਦੇ ਆਣ ਕੇ ਬੈਠੇ ਅਫਸੋਸ ਕਰਦੇ ਸਨ, ਦੁਆ ਤੇ ਅਸੀਂ ਮੰਗਣੀ ਹਾਂਜੀ ਹਾਂਜੀ, ਜ਼ਾਹਰੀ ਬਾਤ ਹੈ ਨਾ। ਤੇ ਉਹ ਆਪਣਾ ਮਤਲਬ ਅਫਸੋਸ ਕਰਦੇ ਪੂਰਾ ਮੂੰਹ ਹੀ ਬਣਾਉਂਦੇ ਸਨ ਇਸ ਤਰ੍ਹਾਂ, ਗਮੀ ਵਾਲਾ ਮੂੰਹ ਹੀ ਬਣਾਉਣਾ, ਅਫਸੋਸ ਵੀ ਕਰਨਾ। ਉਹਨੂੰ ਆਖਣਾ ਕਿ ਸ਼ਾਇਦ ਲੋੜ ਵੀ ਹੋਈ ਭਾਈ ਦੱਸੀ, ਇਹ ਤੋਂ ਉੱਥੇ ਉੱਠ ਜਾਂਗਾ ਕੀ ਹੁੰਦੀ ਭੈੜਾ ਗੁਣ। ਇੱਕ ਭੈੜਾ ਐਸੀ ਮਾੜਾ ਹੀ ਆਵੇ, ਏਡਾ ਨੇ ਚੋਰੀ ਚਾਰੀ ਮਾੜੀ ਜਿਹੜੀ ਕਰਦਾ ਹੁੰਦਾ। ਹੋਰ ਸਿੱਖ ਚੰਗੇ ਸਨ, ਹੋਰ ਨਹੀਂ ਸੀ ਕੋਈ। ਆਪਣੇ ਪਿੰਡ ਦੇ ਜਿਹੜੇ ਤੁਹਾਡੇ ਸਿੱਖ ਸਨ ਉਸ ਟਾਈਮ ਦੇ, ਉਹਨਾਂ ਦਾ ਨਾਂ ਕਿਸੇ ਹੋਰ ਦੇ ਯਾਦ ਹੋਣ ਤੁਹਾਨੂੰ? ਉਹਦਾ ਨਾਂ ਰਣਜੀਤ ਸਿੰਘ, ਬੰਸਾਂ ਦੇ ਸਨ ਵੱਡੇ ਭਰਾ ਨੂੰ, ਕਾਲਾ ਸਿੰਘ, ਗੰਗਾ ਸਿੰਘ, ਅੱਛਾ ਜੀ, ਦੇਸ ਭਲਵਾਨ, ਮਨੋਹਰ ਲਾਲ, ਮੰਗਲ ਸਿੰਘ, ਅੱਛਾ ਗੁਰੀਆ ਇੱਕ ਆਉਂਦੇ ਸਨ, ਗੁਰੀਆ ਨੂੰ ਆਉਂਦੇ ਸਨ, ਉਹਦੀ ਉਸ ਵੇਲੇ ਚਿੱਟੀ ਦਾੜੀ ਸੀ ਉਹਦੀ। ਅਤੇ ਇੱਕ ਇੱਥੇ ਹੁੰਦੇ ਹਨ ਬਾਵੇ ਉਹਨਾਂ ਨੂੰ ਆਉਂਦੇ ਸਨ ਜੀ, ਬਾਬੇ ਨੂੰ। ਉਹਦੇ ਪੁੱਤਰ ਦਾ ਨਾਂ ਸੀ ਪ੍ਰਾਣ। ਜਿਹੜੇ ਬਹੁਤੇ ਮਿਲਣ ਵਾਲੇ ਸਨ, ਮੈਂ ਤਾਂ ਉਹਨਾਂ ਨੂੰ ਜਾਣਦਾ ਨਾ, ਕਿਉਂਕਿ ਜਵਾਨ ਤਾਂ ਨਹੀਂ ਨਾ ਵੱਡਾ ਮੈਂ, ਇਹਨਾਂ ਦੀ ਸ਼ਕਲਾਂ ਵੀ ਮੈਂ ਜਾਣਦਾ। ਹੁਣ ਤੁਹਾਡੇ ਜ਼ਿਹਨ 'ਚ ਨੇ ਜੀ? ਅਜੇ ਵੀ ਦੇਣੇ ਸ਼ਕਲਾਂ ਮਾਰ ਆ ਤੁਹਾਂ ਨਾਂ ਲਿਆ ਤੇ ਮੈਨੂੰ ਜੀਤੇ ਦੀ ਤਕਲੀਫ ਆਈ। ਅੱਛਾ ਜੀ, ਯਾਦ ਆ ਗਿਆ ਸਾਰਾ? ਯਾਦ ਆ ਗਿਆ ਪੂਰਾ। ਕਹਾਣੀ ਮੇਰੇ ਭਰਾ ਗੋਡੀ ਛੋਟੀ ਖੇਡਦੇ ਹੁੰਦੇ ਸਨ ਵੱਡੇ, ਮੈਂ ਛੋਟਾ ਹਾਂ, 6 ਭਰਾ ਸਨ। ਉਸ ਟਾਈਮ ਸੰਦਲ ਤੋਂ ਪਹਿਲੇ ਖੇਡਦੇ ਸੀ ਕਬੱਡੀ? ਉਦੋਂ ਵੀ ਖੇਡਦੇ ਸਨ ਇਕੱਠੇ ਸਾਰੇ ਮੁਸਲਮਾਨ? ਹਾਂਜੀ ਹਾਂਜੀ, ਉਹ ਕਬੱਡੀ ਪਾ ਦਿੰਦਾ ਹੁੰਦਾ ਸੀ, ਉਹਨੂੰ ਸ਼ੌਕ ਬੜਾ ਸੀ। ਆਪ ਨਹੀਂ ਖੇਡਦਾ ਕੁੜ ਦਾ। ਅੱਛਾ ਅੱਛਾ, ਜਿਹੜੇ ਸੀ ਅਰਜੀਤ ਸਿੰਘ ਆਪ ਨਹੀਂ ਖੇਡਦਾ, ਉਹਨੂੰ ਸ਼ੌਕ ਸੀ ਪਹਿਲਵਾਨ ਦਾ? ਚੜ੍ਹਦੇ ਪਾਸੇ ਲੈਂਦੇ ਪਾਸੇ ਕਬੱਡੀ ਪਾ ਦੇਣੀ, ਫਿਰ ਵਿੱਚ ਲਗਾ ਫਿਰਨਾ, ਖੁਸ਼ ਹੋਣਾ। ਤੇਲ ਪੂਰੀ ਕਹਾਣੀ ਕਢਾ ਕੇ ਨਾ ਜੀ ਅਸਲੋਂ ਦੀ ਤੇ ਖੂਹ ਤੇ ਕਰਨੀ ਹੈ। ਇਹ ਮਹੱਲੇ ਨੂੰ ਤਾਂ ਉਹ ਮਹੱਲੇ ਨੂੰ, ਇਹਨਾਂ ਦੇ ਮਹੱਲੇ ਨੂੰ ਮੁੰਡੇ ਜਿਹੜੇ ਸਨ ਉਸ ਸਾਡੇ ਵੱਡੇ ਭਰਾ ਉਹਦੇ ਨਾਲ ਦੇ, ਉੱਥੋਂ ਮੈਂ ਤੇਲ ਮਲਣਾ ਆਣ ਕੇ ਕੋਲ ਤੇਲ ਮਿਲਾਉਣਾ, ਨਹਾਉਣਾ। ਇੱਕ ਹੋਰ ਸ਼ਰਤ ਉਹਦੀ, ਖੂਹ ਸਨ 2, ਇੱਕ ਇੱਥੇ ਖੂਹ ਹੈ ਤੇ ਇੱਕ ਸਿਰਫ ਇੱਥੇ ਇੱਕ ਵਿਗੇ ਦੀ ਬਸ ਹੈ, 2 ਸਨ ਇੱਥੇ। ਬੀਬੀਆਂ ਤੁਹਾਨੂੰ ਬੜੋੜੇ ਛੱਪੜਾਂ ਦੇ ਪਾਣੀ ਧੋਂਦੀਆਂ ਕੱਪੜੇ ਖੂਹਾਂ 'ਤੇ, ਨਲਕਾ ਤਾਂ ਹੁੰਦਾ ਹੀ ਕੋਈ ਸੀ ਕਿਸੇ ਮਾਲੇ 'ਚ ਕੋਣਾ। ਉਹ ਜਾਣਾ ਉਹਨਾਂ ਕੱਪੜੇ ਧੋਣ, ਸਾਡੀਆਂ ਬੀਬੀਆਂ ਮਾਵਾਂ ਭੈਣਾਂ। ਹਾਂਜੀ ਹਾਂਜੀ, ਅਰਜੀਤ ਸਿੰਘ ਨੇ ਗਾਦੀ ਤੋਂ ਉਤਰ ਕੇ ਟੁਰ ਜਾਣਾ ਪਰ ਕਿ ਬੀਬੀਆਂ ਹਿਆ ਕਰਨਾ ਕਿ ਬੀਬੀਆਂ ਕੱਪੜੇ ਧੋਣੇ? ਉਸ ਖੂਹ ਵੱਲ ਨਹੀਂ ਜਾਣਾ, ਪਰ ਬਣੇ ਰਹਿਣਾ। ਜੇ ਮੁੰਡੇ ਲੱਗੇ ਗਏ ਨਹਾਉਣ ਨੂੰ ਜਵਾਨ ਨੂੰ, ਉਹ ਕਿੱਥੇ ਚੱਲੇ ਸਰਦਾਰ ਜੀ ਨਹਾਉਣਾ? ਨਾ ਭਾਈ ਉੱਥੇ ਨਹੀਂ, ਉੱਥੇ ਨਾ, ਉੱਥੇ ਮੇਰੀਆਂ ਮਾਵਾਂ ਨੇ ਨਾਲੇ ਭੈਣਾਂ ਨੇ ਕੱਪੜੇ ਧੋਣੀਆਂ, ਉਧਰ ਨਹੀਂ ਜਾਣਾ। ਇਹ ਖੂਹ 'ਤੇ ਨਾ ਲਓ, ਇੱਧਰ ਨਾਲ ਜਿੱਧਰ ਨਹੀਂ ਕੋਈ ਹੈ। ਵੱਡਾ ਯਾਰ ਆ ਕਿੱਥੇ ਲੱਭਦੇ ਨੇ ਬਸ ਸਾਡੇ ਮੁਸਲਮਾਨ ਨਹੀਂ ਆਏ ਐਡੇ ਯਾਰ ਹੈ। ਉਹਦੀ ਇਹ ਵਾਰ ਮੈਨੂੰ ਗੱਲ ਯਾਦ ਆਈ ਹੈ, ਸ਼ਕਲ ਵੀ ਯਾਦ ਆਈ ਹੈ। ਕਿੱਡੇ ਹਿਆਲ ਵਾਲਾ ਬੰਦਾ ਹੋ ਕੇ ਕਾਫਰ ਸਿੱਖ ਹੋ ਗਏ। ਉਹਦੇ ਪੀਰੋ ਨੇ ਸੀ, ਤੂੰ ਤੇ ਵੇਖਿਆ ਨਾ ਪੀਰੋ ਨੂੰ ਚਾਂਡੋ ਨੇ ਇੱਕ ਮਾਰੀ ਇੱਕੋ ਹੀ। ਕਿੰਨੇ ਮਾਰੀ ਚੰਦ? ਉਸੇ ਜੀਤੇ ਸਿੰਘ ਨੇ। ਅੱਛਾ, ਚੰਡ ਮਾਰੀ ਸਾਨੂੰ, ਥੱਲੇ ਜਾ ਪਿਆ ਸੀ। ਜਵਾਨ ਬੜਾ ਸੀ ਵੀ, ਐਡੀ ਮੋਟੀ ਇਹਦੀ ਵੀ ਉਮਰ ਸੀ। ਲੋਕ ਦੀ ਬੁਲਕ ਬਾਹਰ ਜਾ ਪਏ, ਅੱਡੀ ਮਾਰੀ, ਐਡਾ ਜਵਾਨ ਸੀ। ਤੁਹਾਨੂੰ ਦੱਸਿਆ ਕੁਝ ਨਾਲ ਜੁੱਤੀ ਨਹੀਂ ਪੂਰੀ ਆਈ। ਉਹ ਕਹਿੰਦਾ ਆਖਿਆ ਤੂੰ ਬਾਬਾ ਪਿੰਡ ਜਾ ਕੇ ਜੁੱਤੀ ਸਵਾ ਲੈ ਮੋਚੀ ਕੋਲ। ਤੇ ਖੁਸ਼ ਰੂ ਬੜਾ, ਕੋੜ ਹੈ ਹੀ ਨਹੀਂ। ਤੇ ਕਾਲਾ ਸਿੰਘ ਵੀ ਹੈ ਸੀ, ਉਹ ਪਰ ਬਦਮਾਸ਼ ਨਹੀਂ ਸੀ, ਡੰਡੇ ਸੁੱਟੇ ਵਾਲਾ ਸੀ। ਗੰਗਾ ਸਿੰਘ ਭੰਗੜਾ ਬੜਾ ਮਾਰਦਾ ਹੁੰਦਾ ਸੀ। ਗੰਗਾ ਸਿੰਘ ਦਾ ਪੁੱਤਰ ਜਿਹੜਾ ਮੇਰਾ ਹਾਣੀ ਸੀ ਉਸ ਵੇਲੇ, ਕੁਲਵੰਤ ਸਿੰਘ, ਉਦੋਂ ਛੋਟਾ ਬਲਵੰਤ ਸਿੰਘ। ਇਹ ਤੁਹਾਡੇ ਆਉਂਦੇ ਆ? ਮੇਰੇ ਆਉਂਦੇ ਸਨ। ਅੱਛਾ, ਵੱਡਾ ਕੁਲਵੰਤ ਸਿੰਘ ਮੇਰੇ ਆਉਂਦਾ। ਉਹ ਵੀ ਨਾ ਉਹਦੇ ਘਰ ਔਲਾਦ ਨਹੀਂ ਸੀ ਹੁੰਦੀ। 11ਵੀਂ ਵਾਲੇ ਨੂੰ ਮੰਨਿਆ ਉਹਨੇ, ਉਹ 11ਵੀਂ ਦਿੰਦਾ ਹੁੰਦਾ ਹਜੇ। ਅੱਛਾ, ਉਹ ਫਿਰ ਅੱਲਾਹ ਤਾਲਾ ਨੂੰ ਪੁੱਤਰ ਦਿੱਤਾ। ਅੱਲਾ ਹੀ ਦਿੰਦਾ ਸਾਰਿਆਂ ਨੂੰ, ਭਾਵੇਂ ਕਲਮਾ ਪੜ੍ਹਦਾ ਜਾਂ ਨਹੀਂ ਪੜ੍ਹਦਾ। ਹਾਂਜੀ ਬਿਲਕੁਲ, ਕਰਦੇ ਸਭ ਕੁਛ। ਉਹਦਾ ਨਾਂ ਫਿਰ ਕੁਲਵੰਤ ਸਿੰਘ ਰੱਖਿਆ। ਇੱਕ ਹੋਰ ਹੋਇਆ ਬਾਅਦ ਵਿੱਚ, ਹੋਰ ਬਲਵੰਤ ਸਿੰਘ ਰੱਖਿਆ। ਉਦੋਂ ਮੇਰੇ ਹਾਣੀ ਸੀ, ਉਹ ਹੁਸ਼ਿਆਰ ਸੀ ਉਂਝ ਬਾਬਾ। ਕੀ ਦੱਸੀਏ ਤੁਹਾਨੂੰ, ਬਹੁਤ ਹੀ ਵੇਲਾ ਚੰਗਾ ਸੀ। ਹੁਣ ਤੇ ਮਾਂ ਨਾਲ ਅਸੀਂ, ਮੈਂ ਕਈ ਵਾਰੀ ਆਨਾ ਯਾਰ ਅਸੀਂ ਕਿਹੜੀ ਕੌਮ 'ਚ ਕਿਹੜੇ ਵਕਤ ਹੀ ਫਸ ਗਏ ਸੀ। ਅਸੀਂ ਉਦੋਂ ਦੇ ਟੁਰੀ ਜਾਂਦੇ ਮਾਂ ਨੇ ਐਡਾ ਤੰਗ ਟਾਈਮ ਆਇਆ। ਉਸ ਟਾਈਮ ਤੁਹਾਡੇ ਸਿੱਖ ਵੀ ਅੱਛੇ ਸਨ, ਉਸ ਟਾਈਮ ਜਿਹੜੇ ਤੁਹਾਡੇ ਮੁਸਲਮਾਨ ਉਹ ਵੀ ਤੇ ਅੱਛੇ? ਇਹ ਵੀ ਅੱਛੇ ਸਨ,
ਵਡੇਰੇ ਆਪਣੇ ਜਿਹੜੇ ਸਾਰੇ ਤੁਹਾਡੇ ਹੋਣਗੇ ਉਸ ਟਾਈਮ ਸਾਰੇ ਅੱਛੇ ਉਹ ਪਿਆਰ ਕਰਦੇ ਤੇ ਵੀ ਉਹਨਾਂ ਨੂੰ ਆ ਕਰਦੇ ਨਹੀਂ ਸੀ ਝੂਠ ਕੜਾਲ ਕੁੜੀ ਆਵਾ ਬੇਈਮਾਨੀ ਕੋਈ ਨਹੀਂ ਸੀ ਉਦੋਂ ਅਗਲੇ ਦਿਨ ਦੀ ਗੱਲ ਆ ਤਾਂ 20-30 ਸਾਲਾਂ ਤੋਂ ਟੁਰੀ ਹੈ ਮੈਂ ਵਪਾਰ ਕੀਤਾ ਬੜਾ ਹੂੰ ਝੂਠ ਹੀ ਨਹੀਂ ਕੀਤਾ ਨਾ ਝੂਠ ਅਗਲੇ ਮਾਰਿਆ ਆ ਮੱਝਾਂ ਨਹੀਂ ਲੈਂਦੇ ਲੋਕ ਹਾਂਜੀ ਹਾਂਜੀ ਮੱਝ ਲੈਂਦੇ ਤਾਂ ਉਹਨੂੰ ਪਾਸ ਕਰਦੇ ਨੇ ਮੈਂ ਅੱਜ ਤੱਕ ਨਹੀਂ ਪਾਸ ਕੀਤੀ ਤੇ ਭੈੜੀ ਕੋ ਨਹੀਂ ਨਿਕਲੀ ਹੁਣ ਭਾਵੇਂ ਕਿ ਤੁਹਾਨੂੰ ਲੋਕ ਭੈੜੀ ਨਿਕਲਾ ਵੀ ਉਹ ਦੱਸਣਾ ਹੀ ਨਹੀਂ ਕਿ ਹੁਣ ਵਕਤ ਐਸਾ ਡਾਡਾ ਆ ਗਿਆ ਵਕਤ ਭੈੜਾ ਭਾਵੇਂ ਕੋਈ ਕਿਹੜਾ ਹੈ, ਭਾਵੇਂ ਕਿਹੜਾ ਮੇਰਾ ਤਾਂ ਯਕੀਨ ਨਹੀਂ ਸੀ ਕਿਸੇ ਕੋਲ ਮੈਂ ਮਸਜਿਦ ਜਾਣਾ ਨਾ ਮੈਂ ਜੇ ਨਜ਼ਰ ਹੀ ਮਾਨਾ ਮੈਂ ਇਹਦਾ ਬੰਦਾ ਕੋ ਨਹੀਂ ਦੱਸਾਂ ਕੁਛ ਹੈ ਮੇਰੇ ਆ ਨਹੀਂ ਸਾਰੇ ਇੱਕ ਦਿਨ ਮੈਨੂੰ ਗੁੱਸਾ ਚੜਿਆ ਮੈਂ ਫਿਰ ਆਖਿਆ ਉਹ ਇੱਕ ਤੁਰ ਗਿਆ ਸਜਦੇ ਤੋਂ ਉੱਠੇ ਨਾ ਤਾਂ ਜਦ ਟਾਈਮ ਜਾਈਦਾ ਨਾ ਮੈਂ ਕਿਹਾ ਲਓ ਜੀ ਵੈਸ ਕਰ ਗਿਆ ਜੇ ਸਜਦੇ ਵੇਖੀ ਉਹ ਛੱਡਦਾ ਉਹ ਉੱਠਿਆ ਮੈਂ ਫਿਰ ਬੋਲਿਆ ਚ ਸ਼ੇਰ ਮੈਂ ਕਿਹਾ ਪੜ੍ਹ ਇਲਮ ਅਮਲ ਨਾ ਕੀਤਾ ਕੀ ਲੈਣਾ ਹੀ ਪੜ੍ਹ ਕੇ ਉਹ ਤਸਬੀਹ ਫੇਰੀ ਤੇ ਦਿਲ ਨਹੀਂ ਫਿਰਿਆ ਕੀ ਲੈਣਾ ਤਸਬੀਹ ਕਰਕੇ ਮੈਂ ਕਿਹਾ ਇੰਜ ਮੈਂ ਰੱਬ ਨੇ ਮਿਲਦਾ ਹਜ਼ਰਤ ਸੁਲਤਾਨ ਬਾਹੂ ਦੇ ਸ਼ੇਰ ਨੇ ਉਹਨੇ ਆਖਿਆ ਇੰਜ ਰੱਬ ਨਹੀਂ ਮਿਲਦਾ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਨੂੰ ਮਿਲਦਾ ਡੱਡੂਆਂ ਮੱਛੀਆਂ ਤੇ ਜੇ ਰੱਬ ਮਿਲਦਾ ਮੌਨ ਮਨਾਇਆ ਮਿਲਦਾ ਭੇਡਾਂ ਸੱਸੀਆਂ ਜੇ ਰੱਬ ਮਿਲਦਾ ਹੀ ਜਤੀਆਂ ਸਤੀਆਂ ਨੂੰ ਮਿਲਦਾ ਦਾਂਦਾਂ ਖਸੀਆਂ ਹਜ਼ਰਤ ਸੁਲਤਾਨ ਬਾਹੂ ਰੱਬ ਉਹਨਾਂ ਨੂੰ ਮਿਲਦਾ ਜਿਹਨਾਂ ਨੇ ਨਹੀਂ ਤਾਜੀਆਂ ਤੇ ਮੈਨੂੰ ਜੋਸ਼ ਨਾਲ ਜੋਸ਼ ਆ ਗਿਆ ਮੈਨੂੰ ਫਿਕਰ ਪੜਿਆ ਮੈਨੂੰ ਤਰੇਲ ਹੀ ਆ ਗਈ ਸੀ ਮਨ ਮੱਥੇ ਨੂੰ ਉਹਨਾਂ ਨੂੰ ਵੇਖ ਕੇ ਕਿਉਂ ਜੀ ਕਰਦੇ ਤੇ ਬੰਨੇ ਤੁਸੀਂ ਗਲਤ ਕੰਮ ਕਰ ਦਿਓ ਕੋਲ ਹੀ ਮੇਰੇ ਤੇ ਮੈਂ ਵੀ ਸਾਰੀ ਦੁਨੀਆ ਨਾਲ ਹੋਣਾ ਭੈੜਾ ਜੇ ਦੇਖੋ ਇਹ ਗਲਤੀਆਂ ਦਾ ਪੁਤਲਾ ਬੜਾ ਤੇ ਮਾਫੀ ਮੰਗਣੇ ਆ ਮਾਫੀ ਮੰਗੋ ਜਨ ਨਾਲ ਜੇ ਆ ਹੀ ਗਏ ਤੇ ਸਹੀ ਹੀ ਟੁੱਟ ਗਏ ਸੇਰੇ ਆ ਕੇ ਲੱਗਣਾ ਕਿਤੇ ਚਾਚਾ ਜੀ ਇਹਨਾਂ ਦੇ ਸਰਦਾਰਾਂ ਦੇ ਲੱਗ ਖੂਹ ਖਾ ਹੈ ਸਭ ਮਸ਼ਹੂਰ ਸੀ ਬੜੇ ਸਾਡੇ ਪਿੰਡ ਦਾ ਵਜ਼ੀਰ ਸੀ ਉਸ ਵੇਲੇ ਅੱਛਾ ਬਹੁ ਇਕਬਾਲ ਦਾਸ ਅੱਛਾ ਨਾਂ ਸੀ ਉਹਦਾ ਤੇ ਉਹਦੀ 900 ਕਮਾਂ ਜੀਵੀ ਸੀ ਉਸ ਵੇਲੇ ਸਰਦਾਰ ਸਾਨੂੰ ਸਿੱਖ ਸਾਂ 900 ਕਿੱਲਾ ਸੀ 900 ਕਿੱਲਾ ਅੱਛਾ ਬਲਕਿ 950 ਤੇ ਉਹਦਾ ਕੰਮ ਵੇਚਦਾ ਨਹੀਂ ਸੀ ਹੁੰਦਾ ਫਸਲ ਠੇਕਿਆਂ ਨੇ ਦਿੱਤੀਆਂ ਨੇ ਬਿਲਕੁਲ ਠੇਕਾ ਸਰਦਾਰ ਜੀ ਠੇਕਾ ਨਹੀਂ ਹੋਇਆ ਘਰ ਖੜੀ ਬਸ ਘਰ ਲੈ ਜਾ ਜਿੰਨੀ ਚਾਹੀਦੀ ਹੈ ਤੇ ਫੇਰ ਗੱਲ ਕਰੀ ਆਪਣੀ ਘਰ ਲੈ ਜਾ ਵਾਦੀ ਉੱਥੇ ਸਾਨੂੰ ਬਕਾਇਆ ਹੋਵੇ ਫੇਰ ਸੇ ਤੇ ਵੇਚਣੀ ਨਹੀਂ ਗਦਾਮ ਬਣਾਏ ਨੇ ਉੱਥੇ ਸੱਟੀ ਆਉਣੀ ਪੋਚ ਮਾਂ ਕੇ ਪੈ ਜਾਂਦੀ ਦਾਣੇ ਦੀ ਗਮੀ ਵੇਖੇ ਉਹ ਦੜੋਪੇ ਹੁੰਦੇ ਸਨ ਕਿਲੋ ਨਹੀਂ ਸਨ ਹੁੰਦੇ ਦੜੋਪੇ ਟੋਪੇ ਹੁੰਦੇ ਸਨ ਆਹ ਸਰਦਾਰ ਜੀ ਕਣਕ ਮੁੱਕ ਲੈ ਜਾ ਕਿੰਨੀ ਚਾਹੀਦੀ ਨਹੀਂ ਜਾਂਦੀ ਉਹਨੇ ਕਣਕ ਲੈਣੀ ਹੈ ਕਣਕ ਤੇ ਕਣਕ ਕਣਕ ਦੇਈ ਨਹੀਂ ਹੋਈ ਤੇ ਫੇਰ ਅਗਲੇ ਸਾਲ ਵੇਚਣੀ ਉਹਨੇ ਨਹੀਂ ਉਹਨਾਂ ਕੋਲ ਗਰੀਬ ਭੁੱਖਾ ਨਹੀਂ ਰਹਿ ਸਕਦਾ ਇੱਥੇ ਆੜੀ ਮੇਲੇ ਨਾ ਰਾਹ ਵਾਲੀ ਸ਼ੂਗਰ ਮਿਲ ਸੀ ਤਹਿ ਗਈ ਹੁੰਦੀ ਸੀ ਇਹ ਨਹੀਂ ਬਣਾਈ ਸੀ ਸਾਡੇ ਪਿੰਡ ਦੀ ਮਿਲ ਇੰਦਰਾ ਗਾਂਧੀ ਦਾ ਨਾਨਾ ਹੈ ਇੱਥੇ ਲੱਗਾ ਸੀ ਬਣਾਉਣ ਲਈ ਮੇਰੀ ਕਹਿ ਰਹੇ ਹੋ ਇੰਦਰਾ ਗਾਂਧੀ ਦਾ ਨਾਨਾ ਸੀ ਉਹ ਆਹਾ ਅੱਛਾ ਇੱਥੇ ਬਣਾਉਣ ਲੱਗਾ ਸੀ ਇਹ ਫਿਰ ਉਹਨਾਂ ਬਾਵਿਆਂ ਜਿਵੇਂ ਨਹੀਂ ਦਿੱਤੀ ਉਹਨੇ ਆਖਿਆ ਗੱਡੀ ਇੱਥੋਂ ਦੀ ਲੰਘੇ ਕਰੇ ਦੀ ਅੱਛਾ ਦੇ ਛੱਡੋ ਪੱਕੀ ਸੜਕ ਬਣ ਜਾ ਕੇ ਉਹਨਾਂ ਨਾ ਦਿੱਤੀ ਫਿਰ ਰਾਹ ਵਾਲੀ ਜੀ ਬਣਾਈ ਮੁਰੱਬਾ ਜਿਵੇਂ ਲਈ ਸੀ ਇੱਥੋਂ ਅੱਛਾ ਮੁਰੱਬੇ 'ਚ ਬਣੀ ਜੋ ਫਿਰ ਉਹਨੇ ਇਹ ਕੰਮ ਕੀਤਾ ਸੀ ਕਿ ਬੰਦਾ ਜੇ ਬਣ ਗਈ ਸੀ ਤੇ ਮੁਲਾਜ਼ਮ ਰੱਖਣੇ ਸਨ ਉਹਨੂੰ ਮੈਨੇਜਰ ਨੂੰ ਆਖਿਆ ਸੀ ਬੰਦਾ ਕੋਨੇ ਰੱਖਣਾ ਕਿਸੇ ਪਿੰਡ ਦਾ ਸਵਾਬ ਵੱਡੋ ਗਿਆ ਜਦੋਂ ਮੁੱਕ ਜਾਣਾ ਕੋਨਾ ਰਹੇਗਾ ਭਰਤੀ ਹੋਣ ਵਾਲਾ ਇੱਥੇ ਫਿਰ ਕੋਈ ਪਿੰਡ ਦਾ ਹੋਰ ਕਿਸੇ ਲਾਉਣਾ ਐਡੀ ਕੋਈ ਮੈਚ ਪਿੰਡ ਦੀ ਰੱਖਦਾ ਹਾਂਜੀ ਉਹਦਾ ਨਾਂ ਵੇਖੋ ਜੀ ਆਹੋ ਉਹ ਤੁਹਾਨੂੰ ਚਲੀ ਵਾਲੀ ਨੇ ਸਨ ਇਹਨਾਂ ਦਾ ਪਿਓ ਦਾ ਬਾਬਾ ਬੂਟਾ ਸੀ ਉਹਦਾ ਯਾਰ ਸੀ ਉਹ ਅੱਛਾ ਇਕਬਾਲ ਦੱਸ ਕੇ ਇਹਦਾ ਨਾਂ ਸੁਣਿਆ ਜਾ ਅੱਛਾ ਬਾਬਾ ਜੀ ਤੁਸੀਂ ਗੱਲ ਕੀਤੀ ਕਿ ਉਹ ਇੰਦਰਾ ਗਾਂਧੀ ਦਾ ਨਾਨਾ ਸੀ ਫਿਰ ਇੰਦਰਾ ਗਾਂਧੀ ਇੱਥੇ ਨਾਨਕੇ ਆਉਂਦੀ ਹੋਏਗੀ ਮੈਂ ਵੇਖੀ ਨਹੀਂ ਹੁਣ ਸੁਣਿਆ ਸੀ ਵੀ ਆਉਂਦੀ ਸੁਣਿਆ ਹੀ ਆਂਦੇ ਇੱਥੇ ਪੜ੍ਹਦੀ ਵੀ ਰਹੀ ਪਿੱਛੇ ਸਾਨੂੰ ਬਾਬਾ ਕਹਿ ਰਹੇ ਪੜ੍ਹਦੀ ਹੋਣੀ ਹੈ ਜ਼ਰੂਰ ਵੇਖੀ ਨਹੀਂ ਮੈਂ ਝੂਠ ਕਲਾਲ ਮਾਰੀ ਜਾਵਾਂ ਮੈਂ ਇਹਦਾ ਇੰਜ ਦਾ ਬੰਦਾ ਸੀ ਉਹ ਧੋਂਦਾ ਨਾ ਇਹਦਾ ਯਾਰ ਸੀ ਤੇਲੀ ਇੱਕ ਬਚਪਨ ਦਾ ਬੁੱਢੇ ਹੋ ਗਿਆ ਸਾਨੂੰ ਅੱਧ ਕਿਲੋ ਹੋ ਗਿਆ ਜਦੋਂ ਵਜ਼ੀਰ ਸੀ
ਇਹ ਇੰਦਰਾ ਗਾਂਧੀ ਦੇ ਨਾਨੇ ਦੀ ਗੱਲ ਕਰਨ ਦੇ ਆਹ ਇਹਦਾ ਯਾਰ ਸੀ ਕੋਈ ਇਹ ਅੱਛਾ ਇਹਦੇ ਤੇਲੀ ਸੀ ਨਾ ਇਹਦੀ ਧੀ ਦੀ ਜਿਵੇਂ ਜੱਟਾਂ ਖੋਲੇ ਸੀ 2 ਪੈਲੀਆਂ ਅੱਛਾ ਤੇਲੀ ਦੀ ਧੀ ਦੀ ਹੂੰ ਇਹਨੂੰ ਲੋਕ ਆਖਣ ਲੱਗ ਪਏ ਉਹ ਯਾਰ ਤੂੰ ਉਹਦੇ ਕੋਲ ਜਾ ਤੇਰਾ ਯਾਰ ਸੀ ਹੁੰਦਾ ਇਹ ਲਾਹੌਰ ਹੁੰਦਾ ਆ ਵੀ ਖੱਦਰ ਦੀ ਹੁੰਦੀ ਸੀ ਉਹਦੀ ਨਿੱਕੀਆਂ ਖੱਡੀਆਂ ਦਾ ਖੱਦਰ ਹੁੰਦਾ ਸੀ ਤੋਂ ਉਹਨੇ ਵੇਖਿਆ ਹਾਂ ਤੇ ਆ ਵੀ ਕਮੀਜ਼ ਵੀੜਾ ਹੁੰਦਾ ਸੀ ਟਾਕੇ ਦਾ ਉਹਦਾ ਸਿਰ ਤੇ ਪੱਗ ਵੀ ਖੱਦਰ ਦੀ ਹੂੰ ਝਟਕਾ ਬੰਦੇ ਉਹ ਵੀ ਖੱਦਰ ਹੀ ਚੱਲਦਾ ਚੱਲਦਾ ਸੀ ਹੁੰਦਾ ਚ ਲਾਹੌਰ ਹੀ ਹੁੰਦਾ ਉਹ ਪੁੱਛਦਾ ਪੰਜਾ ਲਾਹੌਰ ਤੇ ਪੜ ਗਿਆ ਅੱਗੋਂ ਜੋ ਪੁੱਛਦਾ ਪੰਜਾ ਉੱਥੇ ਵੀ ਟੁਰ ਗਿਆ ਉਹ ਜੇਲ੍ਹ ਗਿਆ ਤੇ ਉਹ ਆ ਦਫ਼ਤਰ ਸਾਹਮਣੇ ਦੇ ਇੱਥੇ ਅੱਗੇ ਖਲੋਤੇ ਇਹਦੇ ਹੱਥ ਨਾਲ ਰਾਈਫਲਾਂ ਵਾਲੇ ਉਦੋਂ ਵੀ ਹਾਂਜੀ ਉਹ ਆਖਰ ਵਧੀਆ ਸੀ ਹਾਂਜੀ ਹਾਂਜੀ ਉਹ ਜਾ ਕੇ ਆਂਦਾ ਉਹਨਾਂ ਨੂੰ ਆਂਦਾ ਯਾਰਾ ਮੈਂ ਉਹਨੂੰ ਮਿਲਣਾ ਬਹੁਤ ਨੂੰ ਕੀ ਉਹਦਾ ਨਾਂ ਲਿਆ ਸੀ ਮੈਨੂੰ ਨਾਂ ਬੜਾ ਯਾਦ ਸੀ ਯਾਰ ਹੁਣ ਉਹਨੇ ਹੈ ਲਦੇ ਜਾਉਂਦਾ ਬੜਾ ਯਾਦ ਸੀ ਬੜੇ ਦਿਨ ਜਾ ਰਹੇ ਸੀ ਨਹੀਂ ਉਹਨਾਂ ਨੂੰ ਕੀ ਪਤਾ ਹੈ ਉਹ ਨਾ ਚੱਲ ਬਾਬਾ ਦਹਾ ਜਾ ਪੜਾ ਉਹ 2 ਵਾਰੀ ਗਿਆ 2 ਦਿਨ ਤਰਾਇਆ ਜੇ ਕੋਈ ਚੰਗੇ ਮੈਨੂੰ ਉਹਨੇ ਆਖਿਆ ਯਾਰਾ ਝਟਕਾ ਜਿਹਾ ਬੰਦਾ ਹੂੰ ਕਿਉਂ ਇਹਨੂੰ ਤਰਾਨਾ ਤੁਮੇ ਉਹ ਸਾਰੇ ਉੱਥੇ ਕਿ ਚੌਂਕੀਦਾਰੇ ਸਨ ਨਾ ਪੁਲਿਸ ਵਾਲੇ ਮੈਂ ਕਿਹਾ ਯਾਰ ਅੰਦਰ ਪਤਾ ਅੰਦਰ ਗਿਆ ਜਾ ਸਲਾਮ ਤੇ ਹੋਰ ਵੀ ਬੈਠੇ ਹਨ ਛੋਟੇ ਮੋਟੇ ਵਜ਼ੀਰ ਸ਼ਰੀਰ ਉਹਨਾਂ ਕਹੇ ਜੇ ਝਟਕਾ ਜਿਹਾ ਬਾਬਾ ਤੁਹਾਨੂੰ ਯਾਦ ਕਰਦਾ ਅੰਦਰ ਮਿਲਣਾ ਉਹਨੇ ਸਮਝਿਆ ਬੂਟਾ ਹੀ ਨਾ ਹੋਵੇ ਬੇਬੇ ਹੀ ਆਵੇ ਦਾ ਉਹ ਗਾਲਾਂ ਵੀ ਕੱਢਦਾ ਸੀ ਉਹਨੇ ਆਖਿਆ ਉਹਨੂੰ ਅੰਦਰ ਭੇਜ ਦਿਓ ਲੇਕਿਨ ਅੰਦਰ ਗਿਆ ਤੇ ਵੇਖਿਓ ਹੁਣ ਉਹਨੇ ਸੋਚਿਆ ਨੇ ਮੈਨੂੰ ਗਾਲ ਕੱਢ ਦੇਣੀ ਹੈ ਉੱਠ ਕੇ ਨਾ ਉਹ ਲੱਗ ਪਿਆ ਮੋਢੇ ਕੁੱਟਣ ਕੁੱਟਦਾ ਪੀਲੇ ਕਮਰੇ 'ਚ ਲੈ ਗਿਆ ਕਹਿੰਦਾ ਕੀ ਆ ਦੱਸ ਯਾ ਮੈਨੂੰ ਲੰਘ ਨਹੀਂ ਹੁੰਦੇ ਉਹ ਹੌਲੀ ਗੱਲ ਕਰੀ ਇਹ ਗੱਲ ਸਹੀ ਜੇ ਜਿਹੜੀ ਮੈਂ ਸੁਣਾਉਣਾ ਪਿਆ ਖੱਡਾ ਅਨਵਾ ਐਂਜਾਂ ਜੀ ਜਿਵੇਂ ਉਹ ਲਿਖ ਲੁਖ ਲਿਆ ਨਾ ਸ਼ਾਹ ਨਾਲ ਆਖਾਂ ਗੱਲ ਸੁਣੋ ਲਗਾ ਜਾ ਤੇ ਅੱਜ ਦੇ ਦਿਨ ਆਹ ਤਰੀਕ ਹੀ ਅੱਜ ਦੇ ਦਿਨ ਜਾ ਕੇ ਹੱਥੇ ਹਾਲ ਜੋੜਿਆ ਜੀ ਤੁਸੀਂ ਕੋਈ ਤੁਹਾਨੂੰ ਸਿਆਣਾ ਟੱਕੇ ਨਹੀਂ ਆਂਦਾ ਚੰਗਾ ਆਂਦਾ ਵੇਲ ਹੈ ਜਿੰਨਾ ਉਹਨਾਂ ਮਾਰਿਆ ਦਾ ਅੱਛਾ ਉਹ ਬਾਬੇ ਦੀ ਇੰਜੀ ਉਹਨੂੰ ਗਾਲਾਂ ਕੱਢਦੇ ਨਹੀਂ ਕਿ ਹਮਾਰੇ ਕੋਲ ਗਾਲ ਕੱਢ ਕੇ ਬੁਲਾਉਂਦਾ ਹੈ ਨਹੀਂ ਉਹ ਯਾਰ ਜੋ ਸਾਸੂ ਯਾਰ ਯਾਰ ਸੀ ਉਹ ਅੱਛਾ ਮਸ਼ਹੂਰ ਤੋਂ ਲੱਗ ਕੇ ਅੱਛਾ ਚਲੋ ਆ ਗਿਆ ਤੂੰ ਮਗਰੋਂ ਨਾ ਛੋਟੀਆਂ ਪੁੱਛਿਆ ਸਾਬਾ ਦਾ ਇਹ ਕੀ ਗੱਲ ਬੰਦਾ ਡੂਢਣ ਦਾ ਬੰਦਾ ਤੁਸੀਂ ਉਹਨੂੰ ਤੁਹਾਨੂੰ ਗਾਲ ਕੱਢੀ ਜਾ ਰਿਹਾ ਤੂੰ ਚੁੱਪ ਕਰ ਹੱਸੀ ਕੁੱਤੀ ਹੁੰਦਾ ਤੁਹਾਨੂੰ ਕੋਈ ਪਤਾ ਹੈ ਕੁਰਸੀ ਮੈਨੂੰ ਕਿੰਨੇ ਦਿੱਤੀ ਹੈ ਅੱਲਾਹ ਤਾਲਾ ਨੇ ਇਹਦੀ ਬਦੌਲਤ ਮਿਲੀ ਹੈ ਮੇਰੇ ਪੀਰ ਨੇ ਐਸੀ ਗੱਲ ਬੁਲਾਈ ਆਖ ਲਗਾ ਮੇਰੇ ਤਾਂ ਪੀਰ ਹੈ ਉਹ ਯਾਰ ਸਿੰਘ ਗੁੱਟਿਆ ਹੈ ਯਾਰ ਸੀ ਉਹਨੇ ਹੁਣੇ ਏਡੇ ਅਕਲਮੰਦ ਸੀ ਉਹਦਾ ਉਸ ਵੇਲੇ ਮਰੇ ਦਾ ਲੱਖ ਰੁਪਈਆ ਮੁੱਲ ਪਿਆ ਸੀ ਉਦੋਂ ਮਰੇ ਦਾ ਅੰਗਰੇਜ਼ ਨੇ ਪਾਇਆ ਸੀ ਉਹ ਮੁਸਲਮਾਨ ਦਾ ਕਿ ਦੂਸਰੇ ਦਾ ਉਹਦਾ ਮੁਸਲਮਾਨ ਦਾ ਅੱਛਾ ਕਿਹਦਾ ਉਹਨਾਂ ਕੋਲੇ ਔਲਾਦ ਆਖੇ ਕਿਉਂ ਉਹਨਾਂ ਆਖੇ ਦਿਮਾਗ ਵੇਖਣੇ ਵਾਲਾ ਦਿਮਾਗ ਕਿੰਨਾ ਉਸ ਵੇਲੇ ਲੱਖ ਹੁਣ ਤੇ ਬਣ ਜਾਣਾ ਕਰੋੜਾਂ ਹਾਂਜੀ ਉਹਨਾਂ ਆਖਿਆ ਨਹੀਂ ਦਿਮਾਗ ਵੇਖਣਾ ਇੱਕ ਦਿਮਾਗ ਇਹਦਾ ਕਿੱਥੇ ਕੋਈ ਗੱਲ ਦਾ ਜਵਾਬ ਦੇ ਹੀ ਨਹੀਂ ਸਕਦੇ ਐਡਾ ਕਰਨਾ ਅੱਛਾ ਚਾਚਾ ਜੀ ਉਸ ਟਾਈਮ 47 ਟਾਈਮ ਪਿੰਡ 'ਚ ਸਕੂਲ ਹੁੰਦਾ ਸੀ 47 ਤੋਂ ਪਹਿਲੇ ਇੱਥੇ ਹਾਂਜੀ ਸਕੂਲ ਹਾਂਜੀ ਆਹ ਸਕੂਲ ਇੱਥੇ ਪੜ੍ਹਦੇ ਨੇ ਆਹ ਕੁੜੀਆਂ ਦਾ ਸਕੂਲ ਨਹੀਂ ਸੀ ਹਾਂਜੀ ਇਹ ਸਕੂਲ ਸੀ ਇਹ ਪੁਰਾਣਾ ਸਕੂਲ 47 ਤੋਂ ਪਹਿਲੇ ਪੁਰਾਣਾ ਕਿੰਨੇ ਤੱਕ ਸੀ ਚਾਚਾ 5 ਤੱਕ ਇਹ ਉਦੋਂ 4 ਤੱਕ ਸੀ 4 ਤੱਕ ਮੈਂ 4 ਤੱਕ ਇੱਥੇ ਪੜ੍ਹਿਆ ਤੁਸੀਂ ਵੀ ਪੜ੍ਹਦੇ ਰਹੇ ਹਾਂ ਮੈਨੂੰ ਕੀ ਸੀ ਆਪਣੇ ਯਾਰ ਵੇਲੇ ਤੁਸੀਂ ਜਿਹੜਾ ਕਰਨਾ ਪੜ੍ਹਦੇ ਉਸ ਟਾਈਮ ਮਰ ਗਿਆ ਚਲੋ ਨਾਂ ਤੇ ਦੱਸ ਦਿਓ ਯਾਰ ਉਹਨਾਂ ਬੜੇ ਨੇ ਉਹ ਖਲੀਲ ਸੀ ਬਸ਼ੀਰ ਸੀ ਇੱਕ ਕਸ਼ਮੀਰੀ ਸੀ ਇੱਕ ਮਨੀਰ ਸੀ ਇੱਕ ਸ਼ੌਕਤ ਸੀ ਅੱਛਾ ਤੇ ਕਿੰਨੇ ਮੁਸਲਮਾਨ ਹੋ ਗਏ ਇਹਨਾਂ ਤੋਂ ਇਲਾਵਾ ਕੁਝ ਸਿੱਖਾਂ ਦੇ ਵੀ ਮਿਲੇ ਉਹਨਾਂ ਚੋਂ ਨਹੀਂ ਉਹਨਾਂ ਚੋਂ ਨਹੀਂ ਉਹਨਾਂ ਜਿਹੜਾ ਮੈਂ ਮੁਸਲਮਾਨ ਦਾ ਨਾਮ ਮਿਲਣਾ ਜਿਹੜੇ ਜਮਾਤੀ ਹਨ ਸਾਡੇ ਨਹੀਂ ਸਿੱਖ ਵੀ ਪੜ੍ਹਦੇ ਹੋਣ ਉਹਨਾਂ ਜੇ ਇੱਕ ਮਨੋਹਰ ਲਾਲ ਦਾ ਪੁੱਤਰ ਮੁਖਰ ਸੀ ਇੱਕ ਇਹਦਾ ਬਣੇਵਾ ਸੀ ਭੂਸ਼ੀ ਅੱਛਾ ਉਹ ਬੜੇ ਸੋਹਣੇ ਸਾਹਮਣੇ ਪੜ੍ਹਦੇ ਸਨ ਅੱਛਾ ਅੱਛਾ ਉਹ ਵੀ ਇੱਥੇ ਪੜ੍ਹ ਕੇ ਗਏ ਆ ਪਹਿਲੀਆਂ ਜਮਾਤਾਂ ਹਾਂ ਹਾਂ ਵਜ਼ੀਰ ਜਿਹੜਾ ਸੀ ਅੱਛਾ ਹਾਂਜੀ ਬਹੁਤ ਇੱਥੇ ਹੁੰਦਾ ਸੀ ਮਾਸਟਰ ਅੱਲਾ ਰੱਖਾ ਹੈਡ ਮਾਸਟਰ ਮੁਸਲਮਾਨ ਤੇ ਹਿੰਦੂ ਇੱਕ ਬੂਟਾ ਰਾਮ ਸੀ ਇੱਕ ਉਹ ਹਿੰਦੂ ਸੀ ਇੱਕ ਸ੍ਰੀ ਕ੍ਰਿਸ਼ਨ ਸੀ ਉਹ ਵੀ ਮਾਸਟਰ ਸੀ ਕੌਣ ਸਨ ਮਾਸਟਰ ਸੀ ਸ੍ਰੀ ਕ੍ਰਿਸ਼ਨ ਉਹ ਵੀ ਹਿੰਦੂ ਹੋਣਾ ਉਹ ਵੀ ਹਿੰਦੂ ਸ੍ਰੀ ਕ੍ਰਿਸ਼ਨ ਅੱਛਾ ਉਹ ਵੀ ਮਾਸਟਰ ਸੀ ਉਹ ਵੀ ਮਾਸਟਰ ਮੁਸਲਮਾਨ ਸੀ 2 ਸਿੱਖ ਸਨ ਹਿੰਦੂ ਸਨ 2 ਹਾਂ ਤਰੇ ਸਨ 3 ਸਮਾਜ ਉਦੋਂ ਮੈਂ ਪੜ੍ਹਿਆ ਉੱਥੇ ਉਹ ਗਏ ਤੇ ਫਿਰ ਅਸੀਂ
ਇੱਥੇ ਪੜ੍ਹ ਕੇ 4 ਜਮਾਤਾਂ ਦੇ ਖਤਮ ਹੋ ਗਿਆ। ਚਾਚਾ ਜੀ ਹੁਣ ਸਾਨੂੰ ਥੋੜਾ ਬਹੁਤ ਦੱਸਿਆ ਜੀ, ਇੱਥੇ ਪਿੰਡ ਵਿੱਚ ਉਸ ਟਾਈਮ 47 ਤੋਂ ਪਹਿਲੇ ਹਾਂ ਮੰਦਿਰ ਹੈ ਸਨ ਮੰਦਰ ਐਸਾ ਕਿੰਨੇ? ਇੱਕ ਸੀ? ਕਿੰਨੇ ਹੀ ਮੰਦਰ ਸਨ, 2 ਤਾਂ ਇੱਥੇ ਹੀ ਸਨ, ਇੱਕ ਉਹ ਉੱਥੇ ਸੀ, ਇੱਕ ਨਰਿਆਂ ਦਾ ਸੀ, ਅੱਛਾ, ਕਿੰਨੇ ਹੀ ਸਨ। ਇੱਕ ਆ ਪਿੱਛੇ ਜਿਹੜਾ ਤੂੰਬੜੀ ਮੰਦਿਰ, ਇਹ ਤੇ ਵੱਡਾ ਮੰਦਰ ਸੀ ਨਾ, ਇਹ ਵੀ ਪਿੰਡ ਵਾਲਿਆਂ ਦਾ ਸੀ, ਐਸੇ ਪਿੰਡ ਦਾ? ਇਹਨਾਂ ਨਹੀਂ ਬਣਾਇਆ, ਹੈ ਐਸੇ ਪਿੰਡ ਦਾ ਬਣਾਇਆ ਇਹਨਾਂ ਇਮਨਾਬਾਦੀਆਂ ਦੀਵਾਨਾਂ ਨੇ, ਦੀਵਾਨ ਸਨ ਅੱਛਾ ਉਹਨਾਂ ਬਣਾਇਆ ਸੀ, ਉੱਥੋਂ ਲਿਆ ਕੇ ਪੈਸੇ ਪੇਮੈਂਟ ਕਰਦੇ ਹੁੰਦੇ ਸਨ, ਠੀ ਨਹੀਂ ਅੱਛਾ ਅੱਛਾ। ਆਹ ਕੀ ਕਰਦੇ ਹਾਂ ਉੱਥੇ ਆਪਣਾ, ਉਹ ਕਿਵੇਂ ਦਾ ਸੀ ਉੱਥੇ? ਹਾਊਸ ਵੀ ਬਣਿਆ ਹੈ ਹਜੇ? ਸਿਰਫ ਨਾ ਹਾਂ ਬਸ। ਇਹ ਉਰਲੇ ਪਾਸੇ ਖੂਹ ਸੀ, ਗੰਦਾ ਪਾਣੀ ਆਉਣਾ ਤਾਂ ਖੂਹ ਦਾ ਕੱਢ ਦੇਣਾ। ਹਾਂ, ਇਹ 8 ਦਿਨੀ ਇਹਨਾਂ ਦਾ ਇੱਕ ਪਾਰ ਪਾਣੀ ਸੀ, ਚੌਥੇ ਦਿਨ ਨਹਿਰ ਦਾ ਪਿੰਡ। ਨਾਰ ਦਾ ਮਨਜ਼ੂਰ ਕਰਾਇਆ ਸਾਨੇ। ਇੰਜ ਸ਼ੀਸ਼ਾ ਹੁੰਦਾ, ਇੰਜ ਪਾਣੀ ਹੁੰਦਾ ਵਿੱਚ ਡੰਗਾ ਕੋਈ ਬੰਦਾ ਤਾਂ ਵੜਨ ਨਹੀਂ ਦਿੰਦੇ। ਪਰਲੇ ਪਾਸੇ ਥੋੜ੍ਹਾ ਜਿਹਾ ਵਲਿਆ ਵੇਖਿਆ ਤਾਂ ਉਹਨਾਂ ਇੱਕ ਗੁੱਠੇ ਉਹਨੂੰ ਪਾਉਣਾ ਆਉਂਦੇ ਸਨ, ਬੀਬੀਆਂ ਨਾਲ ਦੀਆਂ ਉੱਥੇ ਅੱਛਾ, ਉਹਨਾਂ ਦੀ ਉਹਨਾਂ ਲੈਦਾ ਸੀ ਔਰਤਾਂ ਦਾ? ਉਸੇ ਵੇਲੇ ਜਿਵੇਂ ਆ ਹੈ ਨਾ ਆਹ ਸਾਹਮਣੇ ਤਲਾਅ ਹੈ, ਹਾਂਜੀ। ਇੱਥੇ ਉਹਨਾਂ ਨੇ ਵਲਿਆ ਸੀ ਇੱਕ ਉੱਪਰਲੇ ਗੁੱਠੇ, ਉਹ ਬੀਬੀਆਂ ਨੇ ਵਲਿਆ ਉਹਨੇ ਪੜ੍ਹਨਾ ਕਹਿੰਦੇ ਆ। ਅੱਛਾ ਅੱਛਾ। ਤੇ ਬੀਬੀ ਇੰਦਵਾਨੀ ਨਹੀਂ ਬਣੇ ਨਿਕਲਦੀ, ਕੋਈ ਵੀ ਨਹੀਂ ਨਿਕਲਦੀ, ਸਿੱਖਾਂ ਦੀਆਂ ਨਹੀਂ ਨਿਕਲਦੀਆਂ, ਪੜ੍ਹਦਾ ਸੀ ਉਹਨਾਂ ਪੈ ਪੜ੍ਹਿਆ ਦਾ। ਹਾਂ ਬੰਨੇ ਘੱਟ ਨਿਕਲਦੀਆਂ, ਹਿੰਦੂਆਂ ਦੇ ਨਿਕਲਦੀਆਂ ਨਹੀਂ ਸਨ, ਹਿੰਦੂ ਸਾਰੇ ਪੈੜੇ ਸਨ, ਸੂਦ ਲੈਂਦੇ ਹਨ ਸਾਰੇ, ਸੂਦ ਲੈਂਦੇ ਨੇ? ਉਹ ਸੂਦ ਲੈਂਦੇ ਉਹ ਸੂਦ ਦੀ ਬਹੁਤਾ ਕੰਮ ਕਰਦੇ ਉਹ 500 ਵੀ ਖਲੋਤਾ ਹੋਵੇ, 2 ਮੁਸਲਮਾਨ ਲਗੇ ਅੰਗਣਾ ਮਾਰ, 2 ਲੱਖ ਨੂੰ ਰਾਮ ਰਾਮ ਕਰਦੇ ਅੱਲਾ ਦੇ ਤੇਰੀ ਯਾਰੀ ਹੁੰਦੀ ਸੀ। ਉਹ ਬੜੇ ਡਰੋਕਲ ਸਨ, ਬੜੇ ਡਰੋਕਲ ਸਨ, ਜਵਾਨ ਆਦਮੀ ਸਨ, ਬੜੇ ਦਲੇਰ ਹੁੰਦੇ ਸਿੱਖ ਜਿੱਥੇ ਵੀ ਆ, ਹੁਣ ਵੀ ਆ ਦਲੇਰ ਨੇ ਮਾਰਿਆ ਉੱਥੇ ਵੀ, ਬਈ ਦਿਲ ਨਹੀਂ ਹੈ। ਦਲੇਰ ਕੌਮ ਨੇ? ਉਹ ਦਲੇਰ ਕੌਮ ਹੈ। ਇਹ ਮੁਸਲਮਾਨ ਦਲੇਰ ਨੇ, ਉਹ ਵੀ ਦਲੇਰ ਨੇ? ਇਸੇ ਮੁਸਲਮਾਨ ਸਾਡੇ ਕਸ਼ਮੀਰੀ ਹੁੰਦੇ ਸਨ, ਉਹ ਤਾਂ ਮਰ ਖਾ ਗਏ ਵਿਚਾਰੇ। ਹੁਣ ਕਸ਼ਮੀਰੀ ਮੰਦਿਰ ਜਿਹੜਾ ਉਹ ਇਸੇ ਹਾਲਤ 'ਚ ਅਜੇ ਤੱਕ ਕਿ ਪਹਿਲਾਂ ਹੋਰ ਤਰ੍ਹਾਂ ਸੀ ਜਿਹੜਾ ਹੁਣ ਖਲੋਤਾ ਮੰਦਿਰ ਇਸ ਟਾਈਮ, ਉਹੀ ਤੂੰਬੜੀ ਮੰਦਿਰ? ਇਹ ਤੇ ਉਦੋਂ ਜਾ ਕੇ ਅੱਗੇ ਉੱਤੇ ਗਾਗਰਾਂ ਲੱਗੀਆਂ ਹਨ ਏਡੀ ਜਾੜੀਆਂ ਉੱਤੇ, ਫਿਰ ਇੱਕ ਹੋਰ 2 ਸ਼ੀਸ਼ੇ ਲੱਗੇ ਸਨ, ਅੱਛਾ, ਉਹ ਆਂਦੇ ਹੁੰਦੇ ਸਨ ਸੋਨੇ ਦੇ ਨੇ। ਅੱਛਾ, ਤੇ ਉਹ ਸੋਨਾ ਕਿੱਥੇ ਹੋਣਾ, ਪਾਣ ਪੂਣ ਚੜੀ ਸੀ, ਉਹ ਮੈਲੇ ਸਨ ਨਾ ਹੋਏ। ਹਾਂ ਉਹ ਫਿਰ ਰੌਲਾ ਪਿਆ ਉਹਨੂੰ, ਅਗ 2-4 ਸਾਲ ਹੋ ਗਏ ਨੇ, ਤੇ ਮੌਲਵੀ ਕੇ ਖਲੋਇਆ ਜੋ ਉੱਤੇ ਝਾੜ ਤੋਂ ਨਾ ਭਰਿਆ ਪੁਣੇ ਤੇ ਲਾਇਆ, ਤੇ ਉਹ ਪਿੱਤਲ ਸੀ, ਅੱਛਾ, ਲਾ ਕੇ ਲੈ ਗਿਆ ਸਾਨੂੰ। ਉਹ ਕੀ ਕਰਦੇ ਹੋ ਤੁਸੀਂ, ਸਾਨੂੰ ਬਣੀ ਰਹਿਣ ਦੇ, ਤੁਹਾਨੂੰ ਕੀ ਆਂਦੀ? ਤੁਹਾਨੂੰ ਕੀ ਕਹਿੰਦਾ? ਹਾਂ, ਵਰਸਾ ਇੱਕ ਪੁਰਾਣੀ ਯਾਦ ਹੈ। ਪੁਰਾਣੀ ਯਾਦ ਆ ਸੇ ਤੁਸੀਂ ਕੀ, ਸਾਨੂੰ ਕੀ ਆਂਦੀ? ਸਾਨੂੰ ਕੋਈ ਗ੍ਰੰਥ ਪੜ੍ਹਾਉਂਦੀ ਪਈ ਉਹ, ਸਾਨੂੰ ਕੀ ਆਂਦੀ? ਕਿਹੜੀ ਉੱਥੇ ਜਾ ਕੇ ਬਾਤ ਸ਼ੁਰੂ ਕਰ ਦਿੱਤੀ? ਨੋ ਰਹਿਣ ਦੇ ਕੇ ਯਾਦ ਆ। ਫਿਰ ਮੇਲਾ ਪਾਕਿਸਤਾਨ ਜੋ ਵੱਡਾ ਇੱਥੇ ਲੱਗਦਾ ਸੀ, ਕਿੱਥੇ? ਇੱਥੇ ਉਹ ਤੁਮਨੇ ਮੰਦਿਰ ਦੀ ਗੱਲ ਕਰਦੇ? ਹਾਂ, ਅੱਛਾ, ਉਹਨੂੰ ਜੱਗ ਦਾ ਮੇਲਾ ਆਂਦੇ ਸਨ ਨਾਂ, ਜੱਗ ਦਾ ਮੇਲਾ? ਜੱਗ ਦਾ। ਇੱਥੋਂ ਦੁਨੀਆ ਆਉਂਦੀ ਸੀ? ਬੋਲੇ ਹਾਂ, ਇਹ ਉਥੋਂ ਲਾ ਕੇ ਤੇ ਇੱਧਰ ਇੰਨਾ ਕੋ ਫਾਸਲਾ ਪਿੰਡੋਂ ਪਰ ਨਰਿਆਂ ਦਾਸ, ਉੱਥੋਂ ਤੱਕ ਮੇਲਾ ਆਉਂਦਾ ਹੈ। ਆਲਾ ਸਕੂਲ ਨੇ ਇੱਥੇ, ਦੁਕਾਨ ਅੰਮ੍ਰਿਤਸਰੋਂ ਦੁਕਾਨਾਂ ਇੱਥੇ ਹੋਣੀਆਂ ਸਨ, ਉੱਥੋਂ ਦੁਕਾਨਾਂ ਲਾਉਣ ਵਾਲੇ ਇੱਥੇ ਆਉਂਦੇ? ਹਾਂਜੀ ਆ ਸ਼ੀਸ਼ੇ ਆ ਫੁੱਲ ਪੱਤਾਂ ਦੇ ਜਿਹੜੇ ਬੋਲੇ ਸਨ, ਆਹੋ, ਉਹ ਬੜੇ ਬੈਠੇ ਹੁੰਦੇ ਸਨ। ਅੱਛਾ ਅੱਛਾ। ਤੇ ਦੁਕਾਨਾਂ ਬੜੀ ਵੱਡੀ ਦੁਕਾਨ ਹੁੰਦੀ ਸੀ ਪਈ, ਖਾਣ ਪੀਣ ਵਾਲੀਆਂ ਚੀਜ਼ਾਂ ਹੋਣੀਆਂ? ਬੱਲੇ ਜਲੇਬੀਆਂ, ਮਠਿਆਈ, ਲੱਡੂ, ਮੈਸੂਏ ਚੀਜ਼ਾਂ ਹੁੰਦੀਆਂ ਸਨ, ਹਰ ਸ਼ੈ ਹੁੰਦੀ ਸੀ। ਬੜੀ ਦੁਕਾਨ ਹੁੰਦੀ ਸੀ ਅੰਮ੍ਰਿਤਸਰੋਂ, ਬੜੀਆਂ ਦੁਕਾਨਾਂ ਹੁੰਦੀਆਂ ਸਨ ਇੱਥੇ? ਹਾਂਜੀ, ਹਰ ਸਾਲ ਲੱਗਦਾ ਸੀ ਸਾਲਾਨਾ? ਹਰ ਸਾਲ ਅੱਛਾ ਜੀ, ਹਿੰਦੂ ਉਹਨਾਂ ਦੇ ਸਿੱਖਾਂ ਦੇ ਗੁਰਦੁਆਰੇ ਵੀ ਆ ਸਨ? ਗੁਰਦੁਆਰਾ ਅਸਲ ਸਿੱਖਾਂ ਦਾ ਹੈ ਸੀ, ਹਾਂ, ਇੱਥੇ ਹੀ ਸੀ ਇਹ ਵੀ, ਇੱਥੇ ਤੇ ਹਿੰਦੂ ਵੀ ਮੰਨਦੇ ਸਨ। ਹਾਂਜੀ, ਮੰਦਿਰ ਹਿੰਦੂਆਂ ਦੇ ਹੁੰਦੇ ਨਾ, ਗੁਰਦੁਆਰੇ? ਇਹ ਉਹਨਾਂ ਦਾ ਸੀ ਜਿਹੜਾ ਹੁਣ ਤਾਂ ਟਹਿ ਗਿਆ ਨਾ, ਇੱਧਰ ਕਮਰਾ ਸੀ ਬੜਾ ਵੱਡਾ ਬਣਾਇਆ ਉਹਨਾਂ। ਅੱਛਾ, ਉਹ ਰਾਗ ਇੱਥੋਂ ਟੁਰਿਆ ਜੇ, ਦਿੱਲੀੋਂ ਸਿੱਖਣ ਆਉਂਦੇ ਹਨ ਇੱਥੇ ਰਾਗ। ਅੱਛਾ, ਹਾਂਜੀ, ਸਾਡੇ ਪਿੰਡ ਦੇ ਰਾਗੀ ਜਿਹੜੇ ਸਨ, ਇੱਥੇ ਗਾਉਣ ਵਾਲੇ ਕਦੋਂ ਆਉਂਦੇ ਹੁੰਦੇ ਸਨ? ਉਹਨੇ ਆਪ ਪੜੇ ਨੇ ਰਾਗੀ ਨੇ ਫੁੱਦੇ ਦੇ ਚੱਕ ਦੇ ਨਾ ਕੋ, ਸਹਿਜ ਨਹੀਂ ਗੱਲ ਸੀ। ਜਿਹੜੇ ਨਹੀਂ ਵੀ ਵਿਚਾਰੇ, ਉਹ ਵੀ ਚੱਕਦੇ ਨੇ, ਸੁਣਿਆ ਨਾ ਰਾਗ ਇੱਥੋਂ। ਉੱਥੇ ਜਾ ਕੇ ਬੁਖੜ ਜਿਹੜਾ ਮੈਂ ਨਾਂ ਲਿਆ ਨਾ, ਉਹ ਜਾ ਕੇ ਉੱਥੇ ਬੜਾ ਰਾਗੀ ਬਣਿਆ, ਹਿੰਦੂ ਸਨ ਬੜੇ ਰਾਗੀ। ਤੇ ਅੰਮ੍ਰਿਤਸਰੋਂ, ਦਿੱਲੀੋਂ ਇੱਥੇ ਰਾਗ ਸਿੱਖਣ ਆਉਂਦੇ ਸਨ। ਪਿੰਡ ਬੜਾ ਵੱਡਾ ਨਾਮਦਾਰ ਸੀ, ਤੇ ਮੰਨਿਆ ਬਰਵੰਨੇ ਹਾਰ ਸ਼ਹਿਰ ਦਾ। ਪਿੰਡ ਦੇ ਵਿੱਚ ਕੋਈ ਕਿਤੇ ਵੇਖੀ, ਕਿੱਥੇ ਹੁੰਦੀ? ਖੂਹੀਆਂ ਬੜੀਆਂ ਹਨ ਯਾਰ, ਮਸਜਿਦਾਂ ਸਾਰੀਆਂ ਦੀਆਂ ਖੂਹੀਆਂ ਸਨ। ਕਿੰਨੀਆਂ ਮਸਜਿਦਾਂ ਪਹਿਲੇ ਦਾ ਉਸ ਟਾਈਮ ਦੀ ਮਸਜਿਦਾਂ ਸਨ 1 2 3 4 4 ਮਸਜਿਦਾਂ ਉਸ ਟਾਈਮ? ਚੰਗਾ ਤਗੜਾ ਪਿੰਡ ਸੀ। 4 ਮਸਜਿਦਾਂ, 4 ਮਸਜਿਦਾਂ, 2-3 ਬਹੁਤ ਅੰਦਰ ਵੀ ਦੱਸਿਆ, ਤੇ ਗੁਰਦੁਆਰੇ ਵੀ। ਉਹ ਖੂਹੀਆਂ ਸਨ,
ਨਾਲ ਤੇ ਰੱਖੜੀ ਲੱਗੇ ਉਹਨਾਂ ਪਾਣੀ ਕੱਢਦੇ ਹਨ, ਸਾਰੇ ਉੱਥੋਂ ਕੱਢਦੇ ਨੇ ਸਾਰੇ ਤੋਂ ਭਰਦੇ ਤੇ ਉਂਝ ਖੂਹੀਆਂ 1 2 3 4 5 5 6 ਖੂਹੀਆਂ ਹੋਈਆਂ ਵੀ ਐਸਾ ਨਹੀਂ ਪਿੰਡ ਦੇ ਵਿੱਚ ਕੇ ਪਾਣੀ ਵੀ ਲੈਣ ਲਈ ਖੂਬ ਬੜਾ ਜਿਹਾ ਖੂਹ ਇੱਥੇ ਹਾਂ ਦੇਖੋ ਜੀ ਹੁਣ ਬੀਬੀਆਂ ਜਾਂ ਬਾਹਰ ਜਾਣਾ ਜਾਂ ਬੰਦੇ ਬਾਹਰ ਜਾਣ ਜਾਣ ਤਾਂ ਖੂਹ ਤੇ ਨਹੀਂ ਜਾਣਾ, ਉੱਥੇ ਹੀ ਜਾਣਾ ਖੂਹੀਆਂ ਤੋਂ। ਆ ਸਾਡੀ ਆ ਮਸਜਿਦ ਹੈ, ਇੱਥੋਂ ਵੀ ਪਾਣੀ ਭਰਦੇ ਰਹੇ ਨੇ ਬਾਹਰ ਪੈਲੀਆਂ 'ਚ ਵੀ ਲੱਗੇ ਹੋਣੇ ਨੇ ਉਹ ਉੱਥੇ ਲੱਗੀ ਹੋਣੀ ਸੀ ਰੱਖੜੀ, ਪੈਲੀਆਂ ਨੂੰ ਲਾਉਣ ਵਾਲੇ ਪਾਣੀ ਵਗੈਰਾ ਉਹ ਤਾਂ ਧੱਗੇ ਵਗਦੇ ਹਨ ਹੈ ਸੀ ਮਸ਼ਹੂਰ ਖੂਹ ਬਾਹਰ ਬੜੇ ਹੀ। ਲੱਗਿਆ ਕੋ ਨਾ ਯਾਦ ਹੈ ਉਹ ਨਾ ਮੁੱਲਾ ਤੇ ਮੁੱਲੇ ਵਾਲਾ ਖੂਹ ਮੁੱਲੇ ਵਾਲਾ ਖੂਹ ਤੇ ਕਈ ਨਾਂ ਸਾਨੂੰ ਕੋਈ ਆਵੇ ਹੋਣਾ ਕਿ ਤੇ ਸਿੰਘੀਆਂ ਵਾਲਾ ਦਰਗਾਹੀ ਵਾਲਾ ਅੱਛਾ ਅੱਛਾ ਇੰਜ ਦੇ ਨਾਂ ਸਨ ਕਈ। ਉਹਦੇ ਨਾਂ ਸਨ। ਉਹ